ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਦਰਮਿਆਨ ਅਮਰਜੀਤ ਬੰਗੜ ਜੀ ਆਏ ਹੋਏ ਨੇ, ਜਿਹੜੇ ਕਿ ਅੱਜ ਕੱਲ੍ਹ ਆਸਟ੍ਰੇਲੀਆ ਫੇਰੀ ਦੇ ਉੱਤੇ ਨੇ। ਸਾਥੀਆਂ ਨੇ ਜਿਹੜਾ ਦਿਖਾਇਆ ਨਾ ਬੇਗਮਪੁਰਾ, ਜੀ, ਇੱਥੇ ਬੇਗਮਪੁਰਾ ਸੀ। ਜਿੱਦਾਂ ਤੁਸੀਂ ਹੁਣੇ ਚਲੋ ਗੱਲਾਂ 'ਚੋਂ ਗੱਲ ਚੱਲੀ ਆ, ਤੁਸੀਂ ਬੇਗਮਪੁਰੇ ਦੀ ਗੱਲ ਕੀਤੀ ਹੈ। ਹਾਂਜੀ, ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਪੋਲੀਟੀਕਲ ਵਿਊਜ਼ ਦਿੱਤੇ ਗਏ। ਪੈਰੀਅਰ ਈ ਰਾਮਾ ਸਵਾਮੀ ਨਾਇਕ, ਉਹਨਾਂ ਦੀ ਮੈਂ ਇੱਕ ਗੱਲ ਤੁਹਾਨੂੰ ਦੱਸਣ ਲੱਗਾ ਬੇਗਮਪੁਰੇ ਵਾਲੀ। ਜਿਹੜੇ ਉਹ ਕੀ ਕਹਿ ਗਏ ਸੀ ਪਹਿਲਾਂ ਹੀ, ਉਹ ਉਹਨਾਂ ਦੇ ਬੇਟੇ ਦਾ ਵਿਆਹ ਸੀ। ਆਪਾਂ ਵਿਆਹ ਜਾਗੋ ਤੇ ਕੀ ਭੰਗੜੇ ਪਾਉਂਦੇ ਆ, ਗਾਣੇ ਵਧੀਆ ਲਾਉਂਦੇ ਆ। ਹਾਂਜੀ, ਉਹਨਾਂ ਨੇ ਮਾਤਮ ਦੇ ਗਾਣੇ ਲਾਏ ਆਪਣੇ ਮੁੰਡੇ ਦੇ ਵਿਆਹ 'ਚ। ਵਾਹ ਜੀ ਵਾਹ। ਅੱਛਾ ਜੀ। ਉਹ ਲੋਕ ਦੇਖਣ, ਸਾਰੀ ਦੁਨੀਆ ਨੇ ਦੇਖੇ। ਪੱਥਰ ਦੀ ਗਾਂ ਕਹਿੰਦੇ ਦੁੱਧ ਦੇ ਸਕਦੀ ਆ, ਪੱਥਰ ਦੀ ਗਾਂ ਦੁੱਧ ਦਊਗੀ ਜੀ? ਨਹੀਂ, ਬਿਲਕੁਲ ਨਹੀਂ ਦੇ ਸਕਦੀ। ਠੀਕ ਹੈ ਜੀ। ਹਾਂਜੀ, ਫਿਰ ਉਹ ਗਾਂ ਤਾਂ ਅਸਲੀ ਦੁੱਧ ਦਊਗੀ ਨਾ। ਤੇ ਤੁਸੀਂ ਉੱਥੇ ਜਾ ਕੇ ਦੁੱਧ ਚੜਾਉਨੇ ਆ ਜਾਂ ਕੁਛ ਵੀ ਫੁੱਲ ਫਰੂਟ ਜਾਂ ਕਿੱਦਾਂ, ਪੈਰੀਅਰ ਨੇ ਤਾਂ ਸਵਾਲ ਕੀਤੇ ਰੱਬ ਨੂੰ 15। ਉਹ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਮੈਂ ਦਲਜੀਤ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਸਨਮੁਖ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਨਮੁਖ ਪ੍ਰੋਗਰਾਮ ਦੇ ਵਿੱਚ ਅਸੀਂ ਅਹਿਮ ਸ਼ਖਸੀਅਤਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਜਿਨ੍ਹਾਂ ਨੇ ਕਿ ਸਮਾਜਿਕ ਖੇਤਰਾਂ ਦੇ ਵਿੱਚ, ਧਾਰਮਿਕ ਖੇਤਰਾਂ ਦੇ ਵਿੱਚ, ਸੱਭਿਆਚਾਰਕ ਵੰਨਗੀਆਂ ਦੇ ਵਿੱਚ ਅਤੇ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਆ ਉਹਦੇ ਵਿੱਚ ਇੱਕ ਨਾਮ ਨਾ ਖੱਟਿਆ ਹੋਵੇ, ਕੰਮ ਕੀਤਾ ਹੋਵੇ, ਤਾਂ ਕਿ ਸਮਾਜ ਨੂੰ ਜਿਹੜਾ ਆ ਬਿਹਤਰ ਬਣਾਇਆ ਜਾ ਸਕੇ। ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ ਦਰਮਿਆਨ ਅਮਰਜੀਤ ਬੰਗੜ ਜੀ ਆਏ ਹੋਏ ਨੇ, ਜਿਹੜੇ ਕਿ ਅੱਜ ਕੱਲ੍ਹ ਆਸਟ੍ਰੇਲੀਆ ਫੇਰੀ ਦੇ ਉੱਤੇ ਨੇ। ਅਤੇ ਵੈਸੇ ਪੰਜਾਬ ਤੋਂ ਨੇ, ਪਰ ਜੇ ਕਹਿ ਲਈਏ ਕਿ ਕਰਮ ਭੂਮੀ ਇਹਨਾਂ ਦੀ ਜੇ ਉੱਥੇ ਰਹਿੰਦੇ ਨੇ ਤਾਂ ਉਹ ਹੈਗਾ ਨਿਊਜ਼ੀਲੈਂਡ ਤੋਂ ਇੱਥੇ ਆਏ ਹੋਏ ਨੇ। ਅਤੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਮਰਜੀਤ ਬੰਗੜ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਦਲਜੀਤ ਸਿੰਘ ਜੀ ਔਰ ਹਰਜੀਤ ਲਸਾੜਾ ਜੀ, ਜਿਹੜੇ ਸਾਡੇ ਕੈਮਰਾਮੈਨ ਭਾਜੀ, ਅਤੇ ਤੁਹਾਡਾ ਧੰਨਵਾਦ ਹੈ ਜਿਹੜਾ ਇੰਡੋਸ ਟੀਵੀ ਨੇ ਅੱਜ ਸਾਨੂੰ ਸਮਾਂ ਦਿੱਤਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਬ੍ਰਿਸਬਨ ਅਤੇ ਬੋਲਣ ਦਾ। ਔਰ ਜਿੰਨੇ ਤੁਹਾਡੇ ਸਾਰੇ ਸਾਥੀ ਆ, ਜਿੰਨੇ ਸਰੋਤੇ ਆ ਦੇਖ ਰਹੇ ਆ, ਉਹਨਾਂ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਨਮੋ ਬੁੱਧਾਏ, ਜੈ ਜਗਤ ਗੁਰੂ ਰਵਿਦਾਸ ਮਹਾਰਾਜ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ। ਅਤੇ ਬੰਗੜ ਸਾਹਿਬ, ਵੈਸੇ ਤਾਂ ਚਲੋ ਤੁਸੀਂ ਗੁਆਂਢੀ ਹੋ, ਨਿਊਜ਼ੀਲੈਂਡ ਤੋਂ ਆਏ ਹੋ, ਪਰ ਮੌਸਮ ਦਾ ਬੜਾ ਫਰਕ ਹੈ। ਬ੍ਰਿਸਬੇਨ ਥੋੜ੍ਹੀ ਜਿਹਾ ਗਰਮ ਆ, ਭਾਵੇਂ ਕਿ ਅਜੇ ਸਿਆਲ ਚੱਲ ਰਿਹਾ ਇੱਥੇ, ਅਤੇ ਤੁਸੀਂ ਦੇਖੋ ਟੀ-ਸ਼ਰਟ ਪਾਈ ਬੈਠੇ ਹੋ ਸਿਆਲਾਂ 'ਚ। ਇੱਦਾਂ ਆ ਵੀ ਦਲਜੀਤ ਸਿੰਘ ਜੀ, ਸਾਥੀਆਂ ਨੇ ਜਿਹੜਾ ਦਿਖਾਇਆ ਨਾ ਬੇਗਮਪੁਰਾ, ਜੀ, ਇੱਥੇ ਬੇਗਮਪੁਰਾ ਸੀ ਜੀ। ਵਾਹ, ਇੰਨਾ ਵਧੀਆ ਬੇਗਮਪੁਰਾ ਆ ਇੱਥੇ, ਔਰ ਨਿਊਜ਼ੀਲੈਂਡ ਵੀ ਬਾਹਰ। ਹਾਂਜੀ, ਜਿੱਥੇ ਵੀ ਆ ਕੰਟਰੀਆਂ 'ਚ ਬੈਠੇ ਆ। ਹਾਂਜੀ। ਅਤੇ ਮੈਂ ਹੈਰਾਨ ਹੋ ਗਿਆ ਦੇਖ ਕੇ, ਜਿਹੜੀਆਂ ਚੀਜ਼ਾਂ ਕਦੀ ਨਹੀਂ ਦੇਖੀਆਂ ਸੀ ਅਤੇ ਉਹ ਇੱਥੇ ਦੇਖੀਆਂ ਅੱਜ। ਬਹੁਤ ਵਧੀਆ ਸੀ। ਅੱਜ ਸਾਥੀ ਗੋਲਡ ਕੋਸਟ ਲੈ ਕੇ ਗਏ ਆ, ਹਾਂਜੀ, ਬ੍ਰਿਸਬਨ ਤੋਂ, ਅਤੇ ਮੈਂ ਇਹਨਾਂ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ। ਜਿਹੜੇ ਸਾਥੀ ਆ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਵੀਡੀਓ ਜਿਹੜੀ ਆ ਸ਼ੇਅਰ, ਲਾਈਕ, ਕਮੈਂਟ ਇਹ ਜ਼ਰੂਰ ਕਰ ਦਿਓ, ਜਿੱਦਾਂ ਤੁਸੀਂ ਅੱਗੇ ਕਰਦੇ ਹੀ ਆ ਹਮੇਸ਼ਾ। ਅਤੇ ਮੈਂ ਖਾਸ ਕਰਕੇ ਜਿਹੜੀ ਇੰਡੋਸ ਟੀਵੀ ਜਿਹੜੀ ਆ ਇਹ ਟੀਮ ਹੈ, ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਹਾਂ। ਇੰਦਰਜੀਤ ਸਿੰਘ ਜੀ, ਜਿਨ੍ਹਾਂ ਨੇ ਸਮਾਂ ਦਿੱਤਾ ਅਗੇਨ। ਅਤੇ ਹੁਣ ਮੈਂ ਬੋਲੂੰਗਾ, ਜਿਹੜਾ ਆਪਣੇ ਬਾਪ ਨੂੰ ਭੁੱਲ ਜਾਵੇ, ਜਿਹੜਾ ਆਪਣੇ ਬਾਪ ਨੂੰ ਭੁੱਲ ਜਾਵੇ, ਉਹਦਾ ਨਾਂ ਨਹੀਂ ਜੱਗ 'ਤੇ ਹੋ ਸਕਦਾ। ਜਿਹੜਾ ਸੋਚਾਂ ਦੇ ਵਿੱਚ ਨੀਵਾਂ ਆ, ਉਹ ਕਦੀ ਉਚਾਈਆਂ ਨਹੀਂ ਛੋਹ ਸਕਦਾ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ, ਵਾਹ ਜੀ ਵਾਹ। ਤੇ ਨਹੀਂ, ਚਲੋ ਇਹ ਸ਼ੇਰੋ ਸ਼ਾਇਰੀ ਵੀ ਚੱਲਦੀ ਆ। ਤੇ ਹਾਂਜੀ, ਵੈਸੇ ਤਾਂ ਪਹਿਲਾਂ ਇਹ ਆ ਬੜੇ ਤੁਸੀਂ ਹਸਮੁਖ ਆ, ਤੇ ਦਰਸ਼ਕ ਜਿਹੜੇ ਆ ਦੇਖੋ, ਇਹ ਜਿੰਨੇ ਲੱਗਦੇ ਆ ਦੇਖਣ ਨੂੰ ਹਸਮੁਖ ਹੈਗੇ ਵੀ ਆ, ਪਰ ਨਾਲ ਗਿਆਨ ਦਾ ਹੀ ਭੰਡਾਰ ਆ। ਤੇ ਆਪਾਂ ਕੋਸ਼ਿਸ਼ ਕਰਨੀ ਆ ਕਿ ਆਪਾਂ ਥੋੜ੍ਹਾ ਜਿਹਾ ਗਿਆਨ ਬੰਗੜ ਸਾਹਿਬ ਤੋਂ ਨਿਚੋੜੀਏ ਅੱਜ। ਤੇ ਬੰਗੜ ਸਾਹਿਬ, ਜਿੱਦਾਂ ਤੁਸੀਂ ਹੁਣੇ ਚਲੋ ਗੱਲਾਂ 'ਚੋਂ ਗੱਲ ਚੱਲੀ ਆ, ਤੁਸੀਂ ਬੇਗਮਪੁਰੇ ਦੀ ਗੱਲ ਕੀਤੀ ਆ। ਹਾਂਜੀ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 ਪੋਲੀਟੀਕਲ ਵਿਊਜ਼ ਦਿੱਤੇ ਗਏ ਆ। ਇੱਕ ਤਾਂ ਹੈਗਾ ਬੇਗਮਪੁਰਾ, ਜਿਹੜਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਦਿੱਤਾ ਜੀ, ਤੇ ਇੱਕ ਹਲੀਮੀ ਰਾਜ ਦਿੱਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ। ਕਿ ਹਲੀਮੀ ਰਾਜ ਜਿਹੜਾ ਆ, ਦੋ ਤਰ੍ਹਾਂ ਦੇ ਜਿਹੜੇ ਰਾਜ ਦੀ ਗੱਲ ਕੀਤੀ ਹੈ, ਜਾਣੀ ਉਹਨਾਂ ਦਾ ਵਿਚਲੀ ਜਿਹੜੀ ਜੇ ਸੰਕੇਤ ਦੇਖੀਏ ਉਹ ਇੱਕੋ ਹੀ ਆ ਕਿ ਜਿਹੜਾ ਬਰਾਬਰਤਾ, ਸਮਾਨਤਾ, ਭਾਈਚਾਰਾ, ਤੇ ਉਹਦਾ ਰਾਜ ਦੀ ਗੱਲ ਕੀਤੀ ਆ। ਤੁਸੀਂ ਕਿਹਾ ਕਿ ਇੱਥੇ ਬਸ ਗਿਆ ਬੇਗਮਪੁਰਾ,
ਹਾਂਜੀ ਜਿੱਥੇ ਵਿਚਾਰ ਦਿੱਤੇ ਜਿਨ੍ਹਾਂ ਲੋਕਾਂ ਲਈ, ਵੈਸੇ ਤਾਂ ਚਲੋ ਸਰਬ ਜਿੱਦਾਂ ਕਹਿ ਲਓ ਕਿ ਸਾਰੀ ਦੁਨੀਆ ਦੇ ਲਈ ਉਹਨਾਂ ਦਾ ਸੰਦੇਸ਼ ਸੀ, ਹਾਂਜੀ, ਹਾਂਜੀ, ਪਰ ਅਸੀਂ ਤਾਂ ਸਾਰੀ- ਜ਼ਿਆਦਾ ਦਾਅਵੇਦਾਰ ਹਾਂ ਨਾ, ਕਿਉਂਕਿ ਅਸੀਂ ਸਾਡੀ ਭਾਸ਼ਾ ਦੇ ਵਿੱਚ ਦਿੱਤਾ, ਸਾਡੇ ਦਰਮਿਆਨ ਦਿੱਤਾ, ਸਾਨੂੰ ਹੀ ਕਹਿ ਕੇ ਗਏ, ਸਾਨੂੰ ਹੀ ਸੁਣਾ ਕੇ ਗਏ, ਕਿਉਂਕਿ ਅਸੀਂ ਇਹਨਾਂ ਜੀ। ਵੰਡੀਆਂ ਹੀ ਸੀ। ਪਰ ਇਹਨਾਂ ਨੇ ਅਪਣਾਇਆ ਹੋਇਆ, ਇਹਨਾਂ ਨੇ ਵਰਤਾਇਆ ਹੋਇਆ, ਤੇ ਅਸੀਂ ਕਿੱਥੇ ਖੁੰਝ ਗਏ। ਅਸੀਂ ਖੁੰਝ ਗਏ, ਅਸੀਂ ਬਹੁਤ ਗਲਤੀ ਕਰ ਗਏ। ਅੱਛਾ। ਕਿਉਂਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੁੰਦਾ, ਉਹਦੀ ਗੱਲ ਮੰਨੀ ਹੁੰਦੀ, ਨਾ ਕਿ ਬਜਾਏ ਮੱਥਾ ਟੇਕਣ ਦੇ ਜਾਂ ਧੂਫ ਬੱਤੀਆਂ ਖਾਂਦੇ, ਨੱਕ ਰਗੜਨ ਦੇ, ਅਸੀਂ ਉਹਦੀ ਗੱਲ ਨਹੀਂ ਸਮਝੀ। ਇਹਦੇ ਤੇ ਮੈਂ ਬਾਅਦ ਚ ਗੱਲ ਕਰਦਾ ਤੁਹਾਡੇ ਨਾਲ। ਅੱਛਾ। ਸਭ ਤੋਂ ਪਹਿਲਾਂ ਮੈਂ ਸਾਰੇ ਵਿਸ਼ਵ ਨੂੰ ਮੈਂ ਜਾਣੀ ਵਧਾਈਆਂ ਦੇਣਾ ਚਾਹੁੰਦਾ ਹਾਂ। ਹਾਂਜੀ। ਪੈਰੀਅਰ ਵੀ ਰਾਮਾ ਸਵਾਮੀ ਨਾਇਕ ਜੀ। ਮੈਂ ਇੱਥੇ ਆਇਆ ਤੇ ਉਹਨਾਂ ਦਾ 17 ਨੂੰ ਉਹਨਾਂ ਦਾ ਜਿਹੜਾ ਜਯੰਤੀ ਸੀ। ਜਯੰਤੀ ਸੀ। ਹਾਂਜੀ। ਠੀਕ ਹੈ ਜੀ। ਉਹਨਾਂ ਦੀ ਮੈਂ ਇੱਕ ਗੱਲ ਤੁਹਾਨੂੰ ਦੱਸਣ ਲੱਗਾ, ਬੇਗਮਪੁਰੇ ਵਾਲੀ, ਜਿਹੜੇ ਉਹ ਕੀ ਕਹਿ ਗਏ ਸੀ ਪਹਿਲਾਂ ਹੀ। ਉਹ ਉਹਨਾਂ ਦੇ ਬੇਟੇ ਦਾ ਵਿਆਹ ਸੀ, ਉਹਨਾਂ ਦੇ ਬੇਟੇ ਦਾ ਵਿਆਹ ਸੀ, ਉਹਨਾਂ ਨੇ ਉਲਟ ਕੀਤਾ ਸਾਰਾ ਹੀ ਕੰਮ। ਉਹਨਾਂ ਨੇ ਯਾਨੀ ਜੋ ਰਸਮਾਂ ਰਿਵਾਜ ਸੀ ਉਸ ਵੇਲੇ ਦੇ, ਹਾਂ, ਸਾਰੇ ਉਹ ਉਲਟ ਕਰਤੇ, ਉਦੋਂ ਉਲਟ। ਹਾਂਜੀ। ਉਹ ਸਾਨੂੰ ਦੱਸਣ ਨੂੰ ਕੀਤੇ ਆ, ਹਾਂ। ਤੁਹਾਨੂੰ ਦੱਸਣ ਨੂੰ, ਸਾਰੇ ਵਿਸ਼ਵ ਨੂੰ ਦੱਸਣ ਨੂੰ ਕੀਤੇ ਆ, ਸਾਰੇ ਭਾਰਤ ਵਰਸ਼ ਨੂੰ ਦੱਸਣ ਦੇ ਕੀਤੇ ਆ। ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚੋਂ ਜਿਹੜਾ ਕੀੜਾ ਆ ਉਹ ਨਿਕਲ ਜਾਵੇ। ਬ੍ਰੇਨ, ਬੁੱਧੀ, ਬੁੱਧ ਜੀ ਕਹਿੰਦੇ ਆ ਉਮਰ ਨਹੀਂ ਦੇਖੀ ਜਾਂਦੀ, ਜਿਹੜੀ ਬੁੱਧੀ ਆ ਕਿਸੇ ਵਕਤ ਵੀ ਕਿਸੇ ਵੀ ਉਮਰ ਦੇ ਵਿੱਚ ਕੰਮ ਕਰ ਸਕਦੀ ਆ। ਪੇ ਦੇ ਨਾਲੋਂ ਪੁੱਤ ਦੀ ਬੁੱਧੀ ਵਧੀਆ ਕੰਮ ਕਰ ਸਕਦੀ ਹੈ। ਹਾਂਜੀ, ਬਿਲਕੁਲ। ਠੀਕ ਹੈ ਜੀ। ਅੱਛਾ, ਕੀ ਹੋਇਆ, ਉਹ ਵਿਆਹ, ਜਦੋਂ ਮੁੰਡੇ ਦਾ ਵਿਆਹ ਸੀ ਤੇ ਉਹਨਾਂ ਨੇ ਇੱਕ ਟਰਾਲੀ ਵੱਡੀ ਲਈ। ਠੀਕ ਹੈ ਜੀ। ਵੱਡਾ ਟਰਾਲਾ ਜੋ ਵੀ ਹੈ, ਉਹ ਲੈ ਕੇ ਤੇ ਵਿੱਚ ਸਾਰੀਆਂ ਮੂਰਤੀਆਂ ਰੱਖਤੀਆਂ ਜਿੰਨੀਆਂ ਵੀ ਸੀ। ਹਾਂਜੀ। ਕਰਮਕਾਂਡ ਜਿਹੜੇ ਹੁਣ ਮਹਾਰਾਜ ਵੀ ਕਹਿ ਕੇ ਗਏ ਹੋਣੇ ਹਾਲੇ, ਮੈਂ ਉਹਨਾਂ ਦੀ ਇੰਟਰਵਿਊ ਸੁਣੀ। ਅੱਛਾ ਜੀ। ਅੱਛਾ, ਉਹ ਰੱਖ ਕੇ ਉੱਥੇ ਤੇ ਉਹਨਾਂ ਦੀ ਦੁਰਦਸ਼ਾ ਜਿਹੜੀ ਆ ਬਹੁਤ ਭੈੜੀ ਕੀਤੀ। ਸਾਰਿਆਂ ਨੂੰ ਬੁਲਾ ਲਿਆ ਵਿਆਹ 'ਚ ਬੁਲਾਇਆ ਕਿ ਇਹਨੂੰ ਲੈ ਵੀ ਹੈਰਾਨ ਦੀ ਗੱਲ ਆ, ਹੈਰਾਨੀ ਵਾਲੀ ਗੱਲ ਆ। ਬੁਲਾਇਆ ਕਿ ਇਹਨੂੰ ਜਿਹੜੀਆਂ ਔਰਤਾਂ ਵਿਧਵਾ ਹੋਈਆਂ ਉਹਨਾਂ ਨੂੰ ਵਿਆਹ 'ਚ ਬੁਲਾ ਲਿਆ, ਆਪਣੇ ਮੁੰਡੇ ਦੇ ਵਿਆਹ ਦੇ ਵਿੱਚ। ਜਦ ਕਿ ਉਸ ਵੇਲੇ ਬੜੀ ਮਨਾਹੀ ਸੀ ਕਿ ਵਿਧਵਾ ਔਰਤ ਨਹੀਂ ਆ ਸਕਦੀ। ਵਾਹ ਜੀ ਵਾਹ। ਉਹ ਉਸ ਵਕਤ ਤਾਂ ਇਹ ਸੀ ਕਿ ਢੋਲ ਗਵਾਰ ਸ਼ੂਦਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਉਹ ਕਹਿੰਦੇ ਲੇਡੀ ਨੂੰ ਏਦਾਂ ਕੁੱਟੋ। ਕਿੱਦਾਂ? ਆ ਜਾਗੋ ਨਹੀਂ ਦੇਖੀ ਕਦੀ? ਜਾਗੋ ਹੁੰਦੀ ਆ, ਢੋਲ ਵੱਜਦਾ, ਏਦਾਂ ਕੁੱਟੋ, ਏਦਾਂ ਜਿੱਦਾਂ ਡਗਾ ਵੱਜਦਾ। ਕਿਉਂਕਿ ਇਹਨੂੰ ਗੁਲਾਮ ਬਣਾ ਕੇ ਰੱਖੋ। ਤੇ ਪੈਰੀਅਰ ਜੀ ਨੇ ਤਾਂ ਆਪਣੇ ਵਿਆਹ ਸੱਦ ਲਈਆਂ ਯਾਰ, ਉਹਦੇ ਬਾਲ ਵੀ ਮੁੰਦੇ ਸੀ ਅੱਜ ਦਾ ਮੈਂ ਕੀਤੇ ਆ। ਉਹ ਫਿਰ ਬਾਅਦ ਦੇ ਵਿੱਚ ਪੈਰੀਅਰ ਜੀ ਨੇ ਕੀ ਕੀਤਾ, ਉਹ ਭੀੜੇ ਬਾਜ਼ਾਰਾਂ ਦੀਆਂ ਗਲੀਆਂ ਵਿੱਚ ਸਾਰੇ ਹੀ ਉਹਨਾਂ ਨੇ ਉਹ ਆਪਣਾ ਜਿਹੜਾ ਉਹ ਕੀ ਕਹਿੰਦੇ ਆ ਕੱਢਿਆ, ਜਿਹੜਾ ਜਲੂਸ ਕਹਿੰਦੇ ਸੀ ਆਪਾਂ, ਕੀ ਸੀ, ਪਰਿਕਰਮਾ ਕੀਤੀ ਸਾਰੇ ਪਾਸੇ। ਪਰ ਉਹਦੇ ਵਿੱਚ ਇੱਕ ਹੋਰ ਚੀਜ਼ ਕੀਤੀ ਉਹਨੇ ਨਵੀਂ। ਉਹਦੇ ਵਿੱਚ ਉਹਨੇ ਜਿਹੜਾ ਆਪਾਂ ਵਿਆਹ ਜਾਗੋ ਤੇ ਕੀ ਭੰਗੜੇ ਪਾਉਂਦੇ ਆ, ਗਾਣੇ ਵਧੀਆ ਲਾਉਂਦੇ ਆ, ਹਾਂਜੀ, ਉਹਨਾਂ ਨੇ ਮਾਤਮ ਦੇ ਗਾਣੇ ਲਾਏ ਆਪਣੇ ਮੁੰਡੇ ਦੇ ਵਿਆਹ 'ਚ। ਵਾਹ ਜੀ ਵਾਹ। ਅੱਛਾ ਜੀ। ਉਹ ਲੋਕ ਦੇਖਣ, ਸਾਰੀ ਦੁਨੀਆ ਨੇ ਦੇਖੇ, ਸਾਰੀ ਦੁਨੀਆ ਨੇ ਦੇਖੇ। ਇਹ ਉਹਨਾਂ ਦੇ ਮੁੰਡੇ ਦੀ ਜਿਹੜੀ ਬਰਾਤ ਆ ਮਦਰਾਸ ਵਿੱਚ ਸੀਗਾ, ਇਹ ਹੋਇਆ ਸੀ। ਤੇ ਗਲੀਆਂ ਦੀਆਂ ਜਿਹੜੀਆਂ ਭੀੜੇ ਬਾਜ਼ਾਰ ਆ ਉੱਥੇ ਸਾਰੀ ਸੀ, ਜਿਹੜੇ ਮੂਰਤੀ ਪੂਜਾ ਕੱਟੜ ਜਿਹੜੇ ਸੀ ਸਾਰੇ, ਉਹ ਸਾਰੇ ਦੇਖਦੇ ਸੀ ਵੀ ਇਹ ਕੀ, ਇਹ ਯਾਰ ਬੰਦਾ ਕੀ ਕਰੀ ਜਾਂਦਾ। ਤੇ ਉਹਨਾਂ ਨੇ ਫਿਰ ਜਰਾ ਉਹ ਸੜਕਾਂ ਤੇ ਸਾਰੇ ਗਏ ਤੇ ਦੱਬੇ ਕੁਚਲੇ ਭਾਰਤ ਦੇ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਵੀ ਇਹਦੇ ਵਿੱਚ ਕੱਖ ਨਹੀਂ, ਇਹਦੇ ਵਿੱਚ ਕੁਛ ਹੈ ਨਹੀਂਗਾ। ਠੀਕ ਆ ਜੀ। ਕਹਿੰਦੇ ਪੱਥਰ ਦੀ ਗਾਂ ਕਹਿੰਦੇ ਦੁੱਧ ਦੇ ਸਕਦੀ ਆ? ਪੱਥਰ ਦੀ ਗਾਂ ਦੁੱਧ ਦਊਗੀ ਜੀ ਦਲਜੀਤ ਜੀ? ਨਹੀਂ, ਬਿਲਕੁਲ ਨਹੀਂ ਦਊਗੀ, ਨਹੀਂ ਦੇ ਸਕਦੀ। ਠੀਕ ਹੈ ਜੀ। ਹਾਂਜੀ। ਫਿਰ ਉਹ ਗਾਂ ਤਾਂ ਅਸਲੀ ਦੁੱਧ ਦਊਗੀ ਨਾ। ਤੇ ਤੁਸੀਂ ਉੱਥੇ ਜਾ ਕੇ ਦੁੱਧ ਚੜਾਉਨੇ ਆ ਜਾਂ ਕੁਛ ਵੀ ਫੁੱਲ ਫਰੂਟ ਜਾਂ ਕਿੱਦਾਂ। ਪੈਰੀਅਰ ਨੇ ਤਾਂ ਸਵਾਲ ਕੀਤੇ ਰੱਬ ਨੂੰ 15 ਸਵਾਲ। ਗੱਲ ਲੰਬੀ ਹੋ ਜਾਂਦੀ ਕਾਫੀ ਉਹਨਾਂ ਦਾ ਰਿਹਾ। ਮੈਂ ਕਿਹਾ ਜੀ ਹਾਂਜੀ, ਉਹਨਾਂ ਦੇ ਬਹੁਤ ਗੱਲਾਂ। ਤੇ ਉਹਨਾਂ ਨੇ ਫਿਰ ਤੁਹਾਡਾ ਜਿਹੜਾ ਇਹ ਸੀ ਨਾ, ਤੁਹਾਡਾ ਜਿਹੜਾ ਦਿਮਾਗ ਦੇ ਵਿੱਚ ਕੀੜਾ ਸੀ ਉਹ ਕੱਢਿਆ। ਉਹ ਕਹਿੰਦਾ ਇਦਾਂ ਦੀਆਂ ਚੀਜ਼ਾਂ ਕੁਛ ਹੈ ਹੀ ਨਹੀਂ ਗੀਆਂ। ਠੀਕ ਹੈ ਨਾ। ਜਦੋਂ ਮੰਦਿਰ ਜਾਂਦੇ ਆ ਤੁਸੀਂ ਦੀਵਾ ਜਗਾਉਂਦੇ ਆ, ਦੀਵਾ ਜਗਾਉਂਦੇ ਆ ਨਾ, ਗਿਆਨ ਦਾ ਦੀਵਾ। ਕੀ ਕਹਿੰਦੇ ਸੀ? ਦੀਵਾ ਤਾਂ ਜ਼ਰੂਰ ਬਾਲਾਂਗੇ ਰਹਿਬਰਾਂ ਦੀ ਸੋਚ ਨਾਲ, ਤੇ ਬੁੱਧੀ ਦੇ ਦੀਵੇ ਜਲਾਵਾਂਗੇ। ਠੀਕ ਹੈ ਜੀ। ਉਪਜਿਓ ਗਿਆਨ
ਹੁਆ ਪ੍ਰਕਾਸ਼। ਉਹ ਤਾਂ ਗੱਲ ਆ ਸੀ। ਹਾਂ। ਉਹ ਜਦੋਂ ਦੀਵਾ ਜਗਾਇਆ ਹੈਗਾ ਆ, ਜਿਹੜਾ ਭਗਵਾਨ, ਜਿਹੜੀ ਕੁਦਰਤ, ਉਹ ਆਪਣਾ ਦੀਵਾ ਨਹੀਂ ਜਗਾ ਸਕਦੀ ਤੇ ਤੁਹਾਡੀ ਕੀ ਭਲਾ, ਤੁਹਾਡੇ ਲਈ ਭਲਾ ਕੀ ਕਰੂਗੀ? ਨਹੀਂ, ਇਹ ਤਾਂ ਗੁਰਬਾਣੀ 'ਚ ਵੀ ਆਉਂਦਾ, ਜਿੱਦਾਂ ਨਾਮ ਤੇਰੋ ਦੀਵਾ, ਨਾਮ ਤੇਰੋ ਨਾਮ ਤੇਰੋ ਬਾਤੀ, ਨਾਮ ਤੇਰੋ ਤੇਲੇ ਮਾਹੇ ਪਸਾਰੇ। ਮਾਹੇ ਨਾਮ ਪਸਾਰੇ। ਦੀ ਗੱਲ ਕੀਤੀ ਵੀ ਨਾਮ ਦਾ ਦੀਵੇ ਦੀ ਗੱਲ ਆ ਨਾ। ਤੇ ਅੱਛਾ। ਆਪਾਂ ਉਹ ਗੱਲ ਇਹ ਆ ਜੀ ਕਿ ਜਿੱਦਾਂ ਆਪਣੀ ਬੁੱਧੀ ਹੁਣ 19 ਕੁ ਸੀ, ਆਪਾਂ ਉਹ ਐਕਸੈਪਟ ਕਰ ਲਿਆ। ਹਾਂਜੀ। ਫੇ ਕੀ ਹੋਇਆ, ਵਿਆਹ ਦੀ ਗੱਲ ਕਰਦੇ ਸੀ। ਹਾਂਜੀ। ਵਿਆਹ ਦਾ ਐਂਡ ਹੋ ਗਿਆ। ਜਦੋਂ ਐਂਡ ਹੋ ਗਿਆ ਤੇ ਉਹ ਫਿਰ ਪਤਾ ਕੀ ਕਹਿੰਦੇ? ਹਾਂਜੀ। ਉਹ ਕਹਿੰਦੇ ਦੇਖ ਲਓ, ਕਿਸੇ ਨੂੰ ਵੀ ਕੋਈ ਸਰੀਰਕ ਨੁਕਸਾਨ ਹੋਇਆ ਤਾਂ ਮੈਨੂੰ ਦੱਸੋ। ਉਹ ਸਾਰੇ ਕਹਿੰਦੇ ਨਹੀਂ, ਕੋਈ ਨੁਕਸਾਨ ਨਹੀਂ ਹੋਇਆ। ਉਹਨੇ ਯਾਰ ਆਪਣੇ ਮੁੰਡੇ ਦੇ ਵਿਆਹ 'ਚ ਕੀ ਕੀਤਾ, ਉਹ ਕਿੱਡੀ ਹਸਤੀ ਹੋਊਗੀ ਪੈਰੀਅਰ ਜੀ। ਅੱਛਾ, ਬੇਗਮਪੁਰਾ ਇਹ ਆ, ਗੁਰਬਾਣੀ ਦੇ ਵਿੱਚੋਂ ਹੀ ਆ ਸਾਰੇ। ਗੁਰੂ ਰਵਿਦਾਸ ਮਹਾਰਾਜ ਜੀ ਜਿਹੜੇ ਗੁਰੂਆਂ ਦੇ ਗੁਰੂ, ਸਾਰੇ ਹੀ ਗੁਰੂਆਂ ਦੇ ਗੁਰੂ ਆ। ਕਿਉਂਕਿ ਸਾਥੀਓ ਗੂਗਲ ਚੈੱਕ ਕਰ ਲਿਓ, ਠੀਕ ਹੈ ਜੀ, ਉੱਥੋਂ ਸਾਰਾ ਪਤਾ ਲੱਗ ਜਾਂਦਾ ਸੱਚ ਝੂਠ ਦਾ। ਉਹ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਬਸੇ ਰਵਿਦਾਸ ਰਹੇ ਪ੍ਰਸੰਨ। ਉਹ ਕਹਿੰਦੇ ਸਭ ਸੰਬਸੇ, ਸਭ। ਉਹਨਾਂ ਨੇ ਉੱਥੇ ਨਾ ਤਾਂ ਕੋਈ ਜਾਤੀ ਨਾ ਕੋਈ ਪਾਤੀ, ਠੀਕ ਹੈ, ਕਿਸੇ ਨਾਲ ਫਰਕ ਨਹੀਂ ਕੀਤਾ, ਕਿਸੇ ਨਾਲ ਨਹੀਂ ਕੀਤਾ। ਉਹਨਾਂ ਨੇ ਸਾਰਿਆਂ ਦੇ ਲਈ ਬੇਗਮਪੁਰੇ ਦੀ ਗੱਲ ਕੀਤੀ ਹੈ। ਉਹ ਕਹਿੰਦੇ ਮੈਂ ਤਾਂ ਖੁਸ਼ ਰਹਿਣਾ, ਖੁਸ਼ ਹੁੰਨਾ ਮੈਂ ਜੇ ਸਾਰਿਆਂ ਨੂੰ ਬਰਾਬਰਤਾ, ਸਮਾਨਤਾ, ਸੁਤੰਤਰਤਾ, ਭਾਈਚਾਰਾ, ਠੀਕ ਆ। ਉਦੋਂ ਬਾਅਦ ਆ ਗਏ ਗੁਰੂ ਗੋਬਿੰਦ ਸਿੰਘ ਜੀ। ਉਹ ਵੀ ਦੱਸ ਦਿੰਦੇ ਕੀ ਕਹਿੰਦੇ। ਕਹਿੰਦੇ ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਵੀ ਲੈ ਹੈ ਨਿਜ ਬਲ ਲੈ ਹੈ। ਉਹ ਕਹਿੰਦੇ ਗੁਲਾਮਾਂ ਨੂੰ ਕੋਈ ਰਾਜ ਨਹੀਂ ਦਿੰਦਾ, ਠੀਕ ਹੈ। ਸਹੀ ਹੈ। ਜੇ ਲੈਣਾ ਤਾਂ ਲੜਾਈ ਕਰਕੇ ਲੈਣਾ ਪਊਗਾ। ਜਿਹੜੇ ਤੁਹਾਨੂੰ ਤੰਗ ਕਰਦੇ ਆ ਉਹ ਇਹ ਗੱਲ ਕਹਿ ਗਏ, ਉਹ ਝੂਠ ਸੀ। ਦੂਸਰਾ, ਬਾਬਾ ਸਾਹਿਬ ਆ ਗਏ। ਉਹ ਕਹਿੰਦੇ ਜਾਓ ਆਪਣੇ ਘਰਾਂ ਦੀਆਂ ਦੀਵਾਰਾਂ ਤੇ ਲਿਖ ਲਓ ਕਿ ਇਹ ਦੇਸ਼ ਤੇ ਪਾਰਲੀਮੈਂਟ ਤੇ ਕਬਜ਼ਾ ਕਰਨਾ ਹੈ, ਦੀਵਾਰਾਂ ਤੇ ਲਿਖ ਲਓ। ਫੇਰ ਗੱਲ ਨਹੀਂ ਬਣੀ। ਹਾਂਜੀ ਜੀ। ਕਿਉਂਕਿ ਅਗਿਆਨ, ਦੋ ਚੀਜ਼ਾਂ ਹੁੰਦੀਆਂ, ਉੱਤੇ ਗੱਲ ਕਰੂੰਗਾ, ਅਗਿਆਨਤਾ ਤੇ ਗਿਆਨਵਾਨ ਹੋਣਾ, ਦੋ ਚੀਜ਼ਾਂ ਆ, ਠੀਕ ਹੈ। ਜਾਂ ਫਿਰ ਇੱਥੇ ਹੀ ਕਰ ਜਾਣਾ। ਉਹ ਜਿਹੜੇ ਆ ਬੱਚੇ ਆ ਤੁਹਾਡੇ ਸਾਥੀਓ, ਤੁਹਾਡੇ ਜਿਹੜੇ ਬੱਚੇ ਆ, ਉਹ ਬੱਚਾ ਮਾਂ ਦੇ ਢਿੱਡ ਚੋਂ ਕੁਛ ਸਿੱਖ ਕੇ ਨਹੀਂ ਆਉਂਦਾ। ਤੁਸੀਂ ਬੱਚੇ ਨੂੰ ਜਦੋਂ ਸੁਰਤ ਆਉਂਦੀ ਆ, ਉਹ ਮਾਂ ਦਾ, ਪੇ ਦਾ ਫਰਜ਼ ਹੁੰਦਾ, ਫਾਦਰ ਦਾ, ਕਿ ਬੱਚੇ ਨੂੰ ਕਿੱਧਰ ਲੈ ਕੇ ਜਾਣਾ ਆ, ਕੀ ਸਮਝਾਉਣਾ ਆ, ਠੀਕ ਹੈ। ਔਰ ਤੁਸੀਂ ਬੱਚਾ ਜਦੋਂ ਸਮਝ ਆਉਂਦਾ ਆ, ਤੁਸੀਂ ਦੱਸੋ ਵੀ ਆਪਣੇ ਬੱਚਿਆਂ ਨੂੰ, ਤੁਸੀਂ ਬੱਚੇ ਨੂੰ ਸਕੂਲੇ ਭੇਜੋਗੇ ਕਿ ਮੰਦਰ ਭੇਜੋਗੇ? ਕਿਉਂ ਜੀ? ਜੀ ਬਿਲਕੁਲ। ਤੁਹਾਨੂੰ ਸਵਾਲ ਆ, ਸਕੂਲੇ ਭੇਜੋਗੇ? ਹੈ, ਸਕੂਲੇ ਭੇਜੋਗੇ? ਬਿਲਕੁਲ। ਹਾਂ, ਜੇ ਸਕੂਲੇ ਭੇਜੋਗੇ, ਡਾਕਟਰ, ਇੰਜੀਨੀਅਰ, ਪਾਇਲਟ, ਡਾਕਟਰ ਬਣੂ। ਜੇ ਫੇਰ ਕਰੋਨਾ ਆ ਗਿਆ, ਜਿੱਦਾਂ ਇੰਡੀਆ 'ਚ ਹੜ੍ਹ ਆਏ ਆ, ਕੋਈ ਬਿਮਾਰੀ ਫੈਲ ਗਈ, ਕਰੋਨਾ ਆ ਸਕਦਾ, ਹਾਂਜੀ, ਤੇ ਉਹ ਕਰੋਨੇ ਦਾ ਇਲਾਜ ਹੋ ਸਕਦਾ। ਦਲਜੀਤ ਦੀ ਤੁਹਾਡਾ ਹੀ ਬੱਚਾ ਲੱਭੇ ਕਰੋਨੇ ਦਾ ਇਲਾਜ, ਸਹੀ ਆ, ਬਿਲਕੁਲ। ਤੇ ਜੇ ਮੰਦਰ ਭੇਜੋਗੇ ਫੇਰ ਕੀ ਹੋਊਗਾ? ਫੇਰ ਤਾਂ ਉਹੀ ਪੂਜਾ ਪਾਠਾਂ 'ਚ ਵੜ ਜਾਊਗਾ। ਹਾਂਜੀ, ਨੱਕ ਰਗੜਨ ਲੱਗ ਪਊਗਾ। ਗਿਆਨਵਾਨ ਤਾਂ ਹੋਣਾ ਨਹੀਂ, ਅਗਿਆਨਤਾ ਹੋ ਗਈ ਨਾ। ਇਸ ਕਰਕੇ ਸਟੱਡੀ ਜ਼ਰੂਰੀ ਆ। ਉਸ ਤੋਂ ਬਾਅਦ ਸਾਹਿਬ ਕਾਂਚੀ ਰਾਮ ਜੀ ਆ ਗਏ। ਉਹ ਕੀ ਕਹਿੰਦੇ ਆ? ਉਹ ਕਹਿੰਦੇ ਆ, ਮਾਨੇਵਾਰ ਸਾਹਿਬ ਕਾਂਚੀ ਰਾਮ ਕਹਿੰਦੇ ਆ, ਜੇ ਜ਼ੁਲਮ ਜ਼ਿਆਦਤੀ ਤੋਂ ਛੁਟਕਾਰਾ ਪਾਉਣਾ ਆ, ਸੁਖੀ ਰਹਿਣਾ ਆ, ਉਹ ਕਹਿੰਦੇ ਬਹੁਜਨ ਸਮਾਜ ਨੂੰ ਹੁਕਮਰਾਨ ਬਣਨਾ ਪਊਗਾ। ਬਈ ਬਣਨਾ ਕਿੱਦਾਂ ਆ? ਇਹ ਤਰੀਕਾ ਤਾਂ ਤੁਸੀਂ ਅਪਣਾਉਣਾ ਆ ਨਾ, ਸਾਡੇ ਲੀਡਰਾਂ ਨੇ ਅਪਣਾਉਣਾ ਆ ਨਾ, ਪਿੰਡਾਂ ਪਿੰਡਾਂ 'ਚ ਜਾ ਕੇ ਸੰਘਰਸ਼ ਕਰਨਾ ਆ ਨਾ, ਟੀਮਾਂ ਕਾਇਮ ਕਰਨੀਆਂ ਆ ਨਾ। ਇਸ ਕਰਕੇ ਜਿਸ ਮੁਲਕ ਦੇ ਵਿੱਚ ਮੀਂਹ ਨਹੀਂ ਪੈਂਦਾ ਨਾ, ਉੱਥੇ ਦੀਆਂ ਜਿਹੜੀਆਂ ਫਸਲਾਂ ਆ ਨਾ, ਉਹ ਬਰਬਾਦ ਹੋ ਜਾਂਦੀਆਂ, ਠੀਕ ਆ। ਜਿਨ੍ਹਾਂ ਘਰਾਂ ਦੇ ਵਿੱਚ ਸਾਡੇ ਰਹਿਬਰਾਂ ਦਾ, ਬਾਣੀ ਦਾ, ਗੁਰੂਆਂ ਦੀ ਬਾਣੀ ਦੇ ਬਾਰੇ ਨਹੀਂ ਪਤਾ, ਉਹਨਾਂ ਦੀਆਂ ਨਸਲਾਂ ਜਿਹੜੀਆਂ ਬਰਬਾਦ ਹੋ ਜਾਂਦੀਆਂ। ਬੱਚਿਆਂ ਨੂੰ ਸਿਖਾਉਣਾ ਕੀ ਆ, ਕੀ ਕਰਨਾ, ਸਟੱਡੀ ਚਾਹੀਦੀ ਆ, ਬਿਲਕੁਲ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਇਹ ਵੀ ਦੱਸ ਸਕਦਾ, ਬੁੱਧ ਜੀ ਕਹਿੰਦੇ ਆਪਣੇ ਦੀ ਭਕਾਬ ਬਣੋ। ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਜਗਤ ਗੁਰੂ ਰਵਿਦਾਸ, ਉਹ ਕਹਿੰਦੇ ਆ, ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਨ ਮਲੀਨ। ਬੁੱਧੀ, ਵਿਵੇਕ, ਬੁੱਧੀ, ਸਟੱਡੀ ਤੋਂ ਬਗੈਰ ਕੋਈ ਨਹੀਂ। ਅਵਿਦਿਆ, ਵਿਦਿਆ, ਅਵਿਦਿਆ ਅਗਿਆਨਤਾ, ਵਿਦਿਆ ਗਿਆਨਵਾਨ ਹੋਣਾ।
ਠੀਕ ਹੈ। ਉਦੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਫੈਲੋ ਵਿਦਿਆ ਚਾਨਣ ਹੋਏ। ਯਾਰ ਉਹੀ ਗੱਲ ਆ, ਸੇਮ ਹੀ। ਸਾਡੀ ਸਮਝਣ ਦੀ ਬੁੱਧੀ ਜਿਹੜੀ ਹੈ ਸਮਝ ਨਹੀਂ ਸਕੀ। ਇਹ ਅਸੀਂ ਸਪਾਂਸਰ ਕੀਤੀ ਆ, ਮੈਂ ਹੀ ਕਰਦਾ। ਇਹ ਛੋਟੀਆਂ ਬੁੱਕਾਂ ਬਣਾਉਣਾ। ਅੱਜ ਕੱਲ੍ਹ ਸਮਾਂ ਹੈ ਨਹੀਂ ਸਾਥੀਓ ਕਿਸੇ ਕੋਲ ਵੱਡੀਆਂ ਮੋਟੀਆਂ ਬੁੱਕਾਂ ਪੜ੍ਹਨ ਦਾ। ਇਹ ਅਸੀਂ ਸਪਾਂਸਰ ਕੀਤੀ ਆ ਸਾਰੀ, ਠੀਕ ਹੈ ਨਾ। ਚਲੋ ਇੱਥੇ ਹੀ ਮੈਂ ਗੱਲ ਕਰਦਾ ਜੀ, ਹਾਂ, ਕਿ ਤੁਸੀਂ ਜਿਹੜਾ ਬੁੱਕਸ ਜਿਹੜੀਆਂ ਤੁਸੀਂ ਇਹ ਕਰਦੇ ਹੋ ਇਹ ਵੀ ਬਹੁਤ ਵਧੀਆ ਉਪਰਾਲਾ। ਚਲੋ ਬੁੱਕਸ ਤੇ ਵੀ ਆਉਂਦੇ ਆ। ਸਭ ਤੋਂ ਪਹਿਲਾਂ ਆਪਾਂ ਭੋਜਨ ਦੀ ਗੱਲ ਕਰੀਏ, ਜਿਹੜੀ ਤੁਸੀਂ ਗੱਲ ਛੇੜੀ ਆ। ਮੈਂ ਤੁਹਾਨੂੰ ਕਾਫੀ ਟਾਈਮ ਦਿੱਤਾ ਕਿ ਉਹ ਜਿਹੜਾ ਕਿ ਤਾਂ ਕਿ ਉਹ ਗੱਲ ਜਿਹੜੀ ਰਿਪੀਟ ਹੋਵੇ, ਠੀਕ ਹੈ। ਪਰ ਜਿੱਦਾਂ ਭੋਜਨ ਦੀ ਗੱਲ ਕੀਤੀ ਆ ਕਿ ਤੁਸੀਂ ਕਿਹਾ ਵੀ ਇਕੱਠੇ ਹੋ ਗਏ ਕਿ ਬੇਗਮਪੁਰਾ, ਸਵਾਲ ਤਾਂ ਇਹੀ ਸੀ ਬੇਗਮਪੁਰਾ ਕਿਉਂ ਨਹੀਂ ਬਸ ਪਾਇਆ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਅਸੀਂ ਵਿੱਦਿਆ ਜਿਹੜੀ ਚੀਜ਼ ਦੀ ਗਿਆਨਵਾਨ ਹੋਣਾ ਸੀ ਅਸੀਂ ਉਹ ਹੋ ਨਹੀਂ ਪਾਏ, ਜਿਹਦੇ ਕਰਕੇ ਅਸੀਂ ਉੱਥੇ ਬੇਗਮਪੁਰਾ ਬਣਾ ਨਹੀਂ ਪਾਏ। ਪਰ ਜਿੱਦਾਂ ਤੁਸੀਂ ਕਹਿ ਲਓ ਕਿ ਤੁਸੀਂ ਕਿਹਾ ਵੀ ਸਾਨੂੰ ਇਕੱਠੇ ਹੋਣਾ, ਵਿੱਦਿਆ ਦਾ ਮਤਲਬ ਕਿ ਗਿਆਨਵਾਨ ਲੋਕਾਂ ਦਾ ਇਕੱਠੇ ਹੋਣਾ। ਪਰ ਸਾਡੀ ਜਿਹੜੀ ਸੁਸਾਇਟੀ ਆ ਉਹਦੇ ਵਿੱਚ ਡਿਵੀਜ਼ਨਸ ਹੀ ਇੰਨੀਆਂ ਹੋ ਗਈਆਂ। ਅਸੀਂ ਤਾਂ ਇੱਕ ਗੱਲ ਕਹਿੰਦੇ ਆ ਵੀ ਚਲੋ ਠੀਕ ਆ ਜੀ, ਇੱਕ ਉੱਤੇ ਹੋ ਗਿਆ ਤੇ ਇੱਕ ਥੱਲੇ ਹੋ ਗਿਆ। ਜੇ ਤਾਂ 2 ਡਿਵੀਜ਼ਨ ਹੋਣ ਫਿਰ ਵੀ ਥੋੜ੍ਹਾ ਜਿਹਾ ਸੌਖਾ ਹੋ ਜਾਵੇ ਕੰਮ। ਪਰ ਡਿਵੀਜ਼ਨ ਤਕਸੀਮ ਜਿਹੜੀ ਆ ਚੱਲੀ ਜਾਂਦੀ ਥੱਲੇ ਤੱਕ। ਈਵਨ ਕਿ ਥੱਲੇ ਵਾਲਾ ਉਹ ਬੰਦਾ ਵੀ ਸੋਚੀ ਬੈਠਾ ਵੀ ਮੇਰੇ ਤੋਂ ਵੀ ਥੱਲੇ ਬੰਦੇ ਬੈਠੇ ਉਹ ਇਸ ਗੱਲੋਂ ਸਚੇਤ ਦੂਜਾ ਹੋਇਆ। ਇਹ ਸ਼ਾਇਦ ਜਿਹੜੀਆਂ ਪੜਾਅਵਾਰ ਪਰਤਾਂ ਬਣੀਆਂ ਹੋਈਆਂ ਆ, ਤੁਹਾਨੂੰ ਕੀ ਲੱਗਦਾ ਆ ਵੀ ਇਹ ਜਿਹੜਾ ਬ੍ਰਾਹਮਣਵਾਦ ਇਹ ਇੰਨਾ ਸਾਡੇ ਖੂਨ ਦੇ ਵਿੱਚ ਰਚ ਗਿਆ ਜਾਂ ਹਾਵੀ ਹੋ ਗਿਆ ਕਿ ਇੱਕ ਜਿਹੜੇ ਇਹਦੇ ਵਿੱਚੋਂ ਨਿਕਲਣਾ ਸ਼ਾਇਦ ਬਹੁਤ ਔਖਾ ਆ, ਜਾਂ ਕਿੱਦਾਂ ਦਾ ਕਰੀਕਲਮ ਜਿਹੜਾ ਅਪਣਾਇਆ ਜਾਵੇ? ਕਿਉਂਕਿ ਵਿੱਦਿਆ ਵੀ ਫਿਰ ਉਹਦਾ ਕਰੀਕਲਮ ਵੀ ਇੱਕ ਰੱਖਣਾ ਪੈਣਾ ਕਿ ਕਿਹੜਾ ਚੱਲੇ ਕਰੀਕਲਮ। ਕਿਉਂਕਿ ਸਾਨੂੰ ਗਿਆਨਵਾਨ ਹੋਣਾ ਪੈਣਾ ਸਾਰਿਆਂ ਨੂੰ, ਫੇਰ ਹੀ ਆ। ਹੁਣ ਦੇਖੋ ਜੇ ਸਾਨੂੰ ਸਮਝਣਾ ਪਊਗਾ ਇਸ ਗੱਲ ਨੂੰ। ਹੁਣ ਉਹ ਤਾਂ ਮੈਂ ਵੀਡੀਓ ਪਾਈਆਂ ਸੀ ਅੱਗੇ। ਹੁਣ ਮੀਂਹ ਪੈ ਸਾਹਿਬ ਹੜ੍ਹ ਆ ਗਿਆ, ਇਹਦੇ ਨਾਲ ਇਹ ਵੀ ਜੋੜਦਾ। ਹੜ੍ਹ ਆ ਗਏ, ਨੁਕਸਾਨ ਬਹੁਤ ਹੋਇਆ ਸਾਰਿਆਂ ਦਾ, ਸਾਰੇ ਪੰਜਾਬ ਦਾ, ਸਾਰੇ ਦਾ ਹੋਇਆ। ਬਹੁਤ ਦੁਖਦਾਈ ਘਟਨਾ ਆ, ਬਹੁਤ ਮਾੜੀ ਗੱਲ ਹੋਈ ਹੈ, ਠੀਕ ਹੈ ਜੀ। ਔਰ ਧੰਨਵਾਦ ਜਿਹੜੇ ਸਪੋਰਟ ਵੀ ਕਰਦੇ ਆ ਸਾਰਿਆਂ ਦੀ। ਉਹ ਤਾਂ ਜਿਹੜੀ ਜਿੱਧਰ ਅਸੀਂ ਤੁਰੇ ਜਾਂਦੇ ਆ ਸਾਰੇ ਅਗਿਆਨਤਾ ਵੱਲ ਨੂੰ, ਉਹ ਤਾਂ ਸਾਰੇ ਰੁੜ ਕੇ ਤੁਹਾਡੇ ਘਰਾਂ 'ਚ ਆ ਗਏ। ਜੇ ਕੁਛ ਹੁੰਦਾ ਵਿੱਚ, ਜਿਹਨੂੰ ਮੈਂ ਤਾਂ ਮੰਨਦਾ ਨਹੀਂ ਭਗਤੀ ਸ਼ਕਤੀ, ਕੁਛ ਜੇ ਹੁੰਦਾ ਤਾਂ ਕੁਛ ਠੀਕ ਨਾ ਹੋ ਜਾਂਦਾ, ਕੁਛ ਰੁਕਾਵਟ ਨਾ ਹੋ ਜਾਂਦੀ। ਹੈ ਨਹੀਂ ਕੁਛ, ਕੁਦਰਤ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣਾ ਰੱਖਿਆ। ਕਿਉਂ? ਅਸੀਂ ਐਡੇ ਘਟੀਆ ਲੋਕ ਆ, ਮੈਂ ਵੀ ਤੁਹਾਡੇ ਨਾਲ ਹੀ ਆ। ਜਦੋਂ ਤਾਂ ਅਸੀਂ ਅੱਗ ਲਾਈ ਪਰਾਈਆਂ ਨੂੰ, ਪਹਿਲਾਂ ਪਾਣੀ ਖਤਮ ਹੋ ਗਿਆ ਰੌਲਾ ਪਾਉਂਦੇ ਰਹੇ। ਅਸੀਂ ਝੋਨੇ ਲਾਏ ਸੀ, ਪੈਪ ਫੇ ਪਾਈ ਗਏ, ਫੇ ਪਾਈ, ਕਾਲਾ ਪਾਣੀ ਹੋ ਗਿਆ, ਪਾਣੀ ਮੰਗਦੇ ਸੀ। ਉਹ ਆਹ ਆ ਗਿਆ ਪਾਣੀ। ਹੁਣ ਝੋਨੇ ਲਾਏ, ਪਰਾਲੀ ਜਿਹੜੀ ਫੂਕੀ, ਅਤੇ ਉਹ ਜਿਹੜਾ ਪ੍ਰਦੂਸ਼ਣ ਲਾਗੇ ਸਕੂਲ ਸੀ, ਨਿਆਣੇ ਜਾਂਦੇ ਸੀ, ਉਹ ਜਿਹੜੇ ਸਿਆਣੇ ਸੀ ਬਜ਼ੁਰਗ, ਕਲੀਅਰ ਹਵਾ ਮਿਲੀ ਨਹੀਂ ਉਹਨਾਂ ਨੂੰ, ਸਾਫ਼ ਸੁਥਰੀ ਹਵਾ ਨਹੀਂ ਮਿਲੀ, ਪਾਉਣ ਪਾਣੀ, ਆਕਸੀਜਨ ਨਹੀਂ ਮਿਲੀ। ਜਦੋਂ ਪਰਾਲੀ ਨੂੰ ਅੱਗ ਲਾਈ, ਦਰਖਤ ਵੀ ਸਾਈਡ 'ਤੇ ਲੂ ਹੋ ਗਏ ਸਾਰੇ। ਨਿਆਣਿਆਂ ਦੇ ਐਕਸੀਡੈਂਟ ਹੋ ਗਏ ਉੱਥੇ, ਸਾਈਕਲਾਂ 'ਤੇ ਜਾਂਦੇ ਸਕੂਲੇ। ਜਿਹੜੇ ਜੀਵ ਜੰਤੂ ਥੱਲੇ ਜ਼ਮੀਨ 'ਚ ਸੀ ਉਹ ਵੀ ਲੂ ਹੋ ਗਏ, ਉੱਪਰ ਵਾਲੇ ਵੀ, ਜਿਹੜੇ ਉੱਪਰ ਸੀ ਆਲ੍ਹਣੇ ਪਾਇਓ ਜੀਵ ਜੰਤੂ ਉਹ ਵੀ ਪੱਤੇ ਵੀ ਲੂ ਹੋ ਗਏ। ਆਕਸੀਜਨ ਕਿੱਥੋਂ ਆਵੇ? ਅਸੀਂ ਕੁਦਰਤ ਦੇ ਨਾਲ ਖਿਲਵਾੜ ਬਹੁਤ ਕੀਤੇ। ਫਿਰ ਸਬਜ਼ੀਆਂ ਨੂੰ ਟੀਕੇ ਲਾਏ, ਦੁਰਵਰਤੋਂ ਜਿਹਨੂੰ ਕਹਿੰਦੇ ਆ। ਉਹ ਬਾਅਦ ਦੇ ਵਿੱਚ ਕੀ ਹੋਇਆ? ਬਾਅਦ ਦੇ ਵਿੱਚ ਇਹ ਹੋਇਆ ਜੀ ਕਿ ਆਹ ਹੁਣ ਕੁਦਰਤ ਜਿਹੜੀ ਕਹਿੰਦੇ ਹੁੰਦੇ ਆ ਕਰੂਪੀ ਹੋ ਗਈ, ਸਿਆਣੇ ਕਹਿੰਦੇ ਹੁੰਦੇ ਸੀ। ਮੇਰਾ ਖਿਆਲ ਉਹੀ ਗੱਲ ਹੋਈ, ਠੀਕ ਹੈ। ਹੁਣ ਉਹ ਵਕਤ ਉਮਰ 'ਤੇ ਪਾਣੀ ਕਦੀ ਰੁਕਦੇ ਨਹੀਂ, ਇਹਦਾ ਸਹੀ ਇਸਤੇਮਾਲ ਹੋਵੇ ਤਾਂ ਬਹੁਤ ਵਧੀਆ ਆ। ਵਧੀਆ, ਸਮਾਂ ਰੁਕਦਾ ਨਹੀਂ ਕਦੀ। ਜਿੱਦਾਂ ਬੁੱਧ ਜੀ ਕਹਿੰਦੇ ਆ, ਸੱਚ ਤੇ ਝੂਠ ਸਾਹਮਣੇ ਆਉਂਦਾ। ਜਦੋਂ ਦਿਨ ਤੇ ਰਾਤ ਹੁੰਦੀ ਆ ਨਾ, ਤੇ ਇਦਾਂ ਹੀ ਸੱਚ ਝੂਠ ਸਾਹਮਣੇ ਆਉਂਦਾ ਆ। ਟਾਈਮ ਚੇਂਜ ਹੁੰਦਾ ਆ। ਬਿਲਕੁਲ ਬਿਲਕੁਲ। ਆ ਦੇਖੋ ਕੀ ਹਾਲ ਹੋਇਆ। ਪਰ ਅਸੀਂ ਤੁਹਾਡੇ ਨਾਲ ਆ, ਜਿਹੜੇ ਹੜ੍ਹ ਵਗੈਰਾ ਜੋ ਵੀ ਆ। ਇੱਕ ਇਹ ਐਗਜ਼ਾਮਪਲ ਸੀਗੀ ਕਿ ਅਸੀਂ ਕੁਦਰਤ ਦੇ ਨਾਲ ਖਿਲਵਾੜ ਬਹੁਤ ਕੀਤੇ ਆ। ਹੁਣ ਦੱਸੋ, ਮੇਰਾ ਸਵਾਲ ਆ ਇੱਕ, ਭਈ ਹੁਣ ਮੀਂਹ ਪਾਉਣ ਨੂੰ ਕਿਸੇ ਨੇ ਗੁੱਡੇ ਗਾਡੇ ਤੇ ਨਹੀਂ ਫੂਕੇ? ਉੱਥੇ ਫੂਕਣੇ ਪਏ? ਨਹੀਂ, ਐਤਕੀ ਤਾਂ ਮੀਂਹ ਬਹੁਤ ਪਏ ਆ। ਐਤਕੀ ਤਾਂ ਇਹਦਾ ਜਦੋਂ ਇੱਕ ਚੱਲਦੀ ਆ, ਕਹਿ ਲਓ ਕਿ ਪ੍ਰਥਾ ਹੀ ਕਹਿ ਸਕਦੇ ਆ ਕਿ ਜਦੋਂ ਪੈਂਦਾ ਨਹੀਂ ਬੰਦਾ ਉਦਾਸ। ਫਿਰ ਉਸ ਤੋਂ ਬਾਅਦ ਅਸੀਂ ਇਹ ਵੀ ਦੇਖਿਆ ਨਾ, ਜਦੋਂ ਹਟਦੇ ਨਹੀਂ। ਹੁਣ ਅੱਜ ਕੱਲ੍ਹ ਤਾਂ ਫਿਰ ਮਾਹਾਂ ਦੀਆਂ ਦਾਲਾਂ ਜਿਹੜੀਆਂ ਆ ਉਹ ਕੱਚੀਆਂ ਕੰਧਾਂ ਦੇ ਉੱਤੇ ਰੱਖਦੇ ਹੁੰਦੇ ਸੀ ਵੀ ਹੁਣ ਹਟ ਜਾਵੇ ਮੀਂਹ। ਇਸ ਵਾਰ ਤਾਂ ਮੈਨੂੰ ਲੱਗਦਾ ਉਹ ਨੌਬਤ ਆਈ ਹੋਈ ਸੀ। ਮੈਂ ਇੱਕ ਗੱਲ ਕਰਦਾ, ਉਹੀ ਗੱਲ ਵੀ ਇਹ ਸਾਰੀ ਅਗਿਆਨਤਾ ਆ।
ਭਾਈ ਜੇ ਨੇ ਜਾਦੂ ਟੂਣੇ ਕਰਨੇ ਜਾਂ ਕੁਝ ਵੀ ਕਰਨਾ ਹੋਵੇ ਉਹ ਸਮਾਨ ਥੋੜਾ ਜ਼ਿਆਦਾ ਲਿਆਵੇ ਤੇ ਮਾੜਾ ਜਿਹਾ ਦੱਸ ਦੇਵੇ ਤੇ ਉਹਦੇ ਵਿੱਚ ਥੋੜੇ ਪੈਸੇ ਜ਼ਿਆਦਾ ਦੇ ਦਿਆ ਕਰੋ। ਅੱਛਾ ਜੀ। ਭਾਨ ਨਾ ਪਾਇਆ ਕਰੋ, ਨੋਟ ਪਾਇਆ ਕਰੋ, ਡਾਲਰ ਪਾਇਆ ਕਰੋ ਤੇ ਉਹ ਮੈਂ ਚੱਕ ਕੇ ਆਪਣੇ ਘਰ ਨੂੰ ਲੈ ਜਾਊਂਗਾ, 2 ਦਿਨ ਦੀ ਦਾਲ ਬਣਾ ਲਊਂਗਾ। ਲੋ ਬਹਿਮ ਹੋ ਗਿਆ, ਨਿਕਲ ਗਿਆ, ਬਹਿਮ ਨਿਕਲ ਗਿਆ। ਠੀਕ ਹੈ। ਇਹ ਨਹੀਂ, ਇਹ ਤੋਂ ਤਾਂ ਬਚਣਾ ਚਾਹੀਦਾ ਹਾਂਜੀ। ਕਿ ਚਲੋ ਜਿੱਦਾਂ ਵੀ ਅਗਿਆਨਤਾ ਬਸ ਜਾਂ ਕਿੱਦਾਂ ਅੱਜ ਕੱਲ੍ਹ ਤਾਂ ਜਿਹੜਾ ਵਿਗਿਆਨ ਦਾ ਯੁੱਗ ਆ, ਪਰ ਮੈਂ ਉੱਥੋਂ ਫਗਵਾੜੇ ਤੋਂ ਨਕੋਦਰ ਨੂੰ ਇੱਕ ਵਾਰੀ ਜਾਂਦਾ ਸੀ ਜੀ, ਤੇ ਰਾਸਤੇ ਦੇ ਵਿੱਚ ਹਦੀਆਬਾਦ ਇੱਕ ਸ਼ਹਿਰ ਆਉਂਦਾ ਫਗਵਾੜੇ ਦੇ ਵਿੱਚ ਹੀ, ਹਾਂਜੀ ਤੇ ਉੱਥੇ ਇੱਕ ਪਾਰਕ ਦੇਖੀ। ਹਾਂਜੀ ਤੇ ਪਾਰਕ ਦੇ ਵਿੱਚ ਚਲੋ ਇਹ ਤੁਹਾਡਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਿਆ ਕਿ ਤੁਸੀਂ ਉੱਥੇ ਕਾਫੀ ਕੰਮ ਕੀਤਾ। ਉਹ ਦੂਰੋਂ ਹੀ ਤੁਹਾਨੂੰ ਖਿੱਚ ਪਾਉਂਦੀ ਆ ਪਾਰਕ। ਉਹਦੇ ਵਿੱਚ ਇੱਕ ਪਾਸੇ ਤਾਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਜਿਹੜੇ ਪੱਥਰ ਆ ਉਹ ਸਾਨੂੰ ਕੁਛ ਨਹੀਂ ਦਿੰਦੇ, ਹਾਂਜੀ ਤੁਸੀਂ ਇਹੀ ਗੱਲ ਕਹੀ, ਹਾਂ, ਪਰ ਪੱਥਰ ਸਾਨੂੰ ਇਤਿਹਾਸ ਜ਼ਰੂਰ ਯਾਦ ਕਰਾਉਂਦੇ ਆ। ਤੇ ਇਹ ਜਦੋਂ ਉੱਥੇ ਗਿਆ ਮੈਂ ਤੇ Yes. ਸਾਡਾ ਜਿਹੜਾ ਇਤਿਹਾਸ ਆ, ਹਾਂਜੀ। ਜਿਹੜਾ ਸ਼ਾਇਦ ਇਹ ਵੀ ਸਾਡੀ ਤਰਾਸਦੀ ਆ, ਜਿੱਦਾਂ ਮੈਂ ਕਰੀਕਲਮ ਦੀ ਗੱਲ ਕੀਤੀ ਠੀਕ ਹੈ ਜੀ, ਕਿ ਕਰੀਕਲਮ ਸਾਨੂੰ ਪੜ੍ਹਾਇਆ ਨਹੀਂ ਜਾਂਦਾ, ਸਾਨੂੰ ਅਸ਼ੋਕ ਦੇ ਬਾਰੇ ਬਹੁਤਾ ਕੁਝ ਦੱਸਿਆ ਨਹੀਂ ਜਾਂਦਾ ਜੀ, ਸਾਨੂੰ ਮੌਰੀਆ ਵੰਸ਼ ਦੇ ਬਾਰੇ ਬਹੁਤਾ। ਚਾਣਕਿਆ ਦਾ ਹਰ ਇੱਕ ਬੰਦੇ ਨੂੰ ਪਤਾ, ਪਰ ਜਿਹੜਾ ਉਹਨੇ ਰਾਜਾ ਬਣਾਇਆ ਸੀ ਚੰਦਰਗੁਪਤ ਮੌਰੀਆ, ਉਹਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ। ਅਸੀਂ ਭੀਲ ਪੰਛੀ ਜਿਹੜੇ ਆ ਉਹਨਾਂ ਦੇ ਬਾਰੇ ਬਹੁਤ ਘੱਟ ਜਾਣਦੇ ਹਾਂ, ਆਦਿਵਾਸੀਆਂ ਬਾਰੇ ਬਹੁਤ ਜਾਣਦੇ ਹਾਂ, ਅਸੀਂ SC ਬਾਰੇ ਜਾਣਦੇ ਹਾਂ, ST ਬਾਰੇ ਅਸੀਂ ਜਾਣਦੇ ਹਾਂ, ਹੈ ਨਾ ਜੀ। ਸ਼ਡਿਊਲ ਕਾਸਟ ਦੇ ਬਾਰੇ ਜਾਣਦੇ ਹਾਂ, ਸ਼ਡਿਊਲ ਟਰਾਈਬ ਬਾਰੇ ਨਹੀਂ ਸਾਨੂੰ ਪਤਾ, ਸਾਨੂੰ ਆਦਿਵਾਸੀਆਂ ਦਾ ਨਹੀਂ ਪਤਾ, ਸਾਨੂੰ ਜੰਗਲੀ ਲੋਕਾਂ ਦਾ ਨਹੀਂ ਪਤਾ। ਪਰ ਉਹ ਜਦੋਂ ਮੈਂ ਦੇਖੇ ਬਹੁਤ ਉੱਥੇ ਉਹਦੇ ਵਿੱਚ ਜਿਹੜੇ ਸਾਡੇ ਮਹਾਂਪੁਰਸ਼ ਹੋਏ ਆ ਸਾਰੇ ਮਹਾਂਪੁਰਸ਼ ਸਾਰੇ ਭਾਰਤ ਦੇ, ਹਾਂਜੀ, ਉਹ ਬੁੱਤ ਜਿਹੜੇ ਆ ਮੈਨੂੰ ਲੱਗਦਾ ਵੀ ਬਹੁਤ ਵਧੀਆ ਕੰਮ ਕਰਦੇ ਆ। ਉਹ ਜਿਹੜੇ ਸਾਨੂੰ ਇਤਿਹਾਸ ਤੋਂ ਜਿੱਥੇ ਜਾਣੂ ਕਰਵਾਉਂਦੇ ਆ, ਉੱਥੇ ਸਾਨੂੰ ਪਤਾ ਲੱਗਦਾ ਵੀ ਜਿਹੜਾ ਇਤਿਹਾਸ ਸਾਨੂੰ ਦੱਸਿਆ ਹੀ ਨਹੀਂ ਜਾਂਦਾ ਉਹ ਉੱਥੇ ਆ। ਤੇ ਉਹਦੇ ਵਿੱਚ ਕਿੱਦਾਂ ਦੀ ਤੁਹਾਡੀ ਰਹੀ ਆ ਕਾਰਗੁਜ਼ਾਰੀ, ਜਾਂ ਕਿੱਦਾਂ ਇਹ ਬਣਿਆ ਵਰਤਾਂਤ? ਉਹ ਕੁਝ ਸਾਲ ਪਹਿਲਾਂ ਉੱਥੇ ਹੈਗੇ ਆ MC ਆਪਣੇ ਸਤਿਕਾਰਯੋਗ ਸਾਡੇ ਰਮੇਸ਼ ਕੌਲ ਜੀ, ਤੇ ਉਹਨਾਂ ਦੇ ਵਾਈਫ ਹੈਗੇ ਆ, ਠੀਕ ਹੈ ਜੀ। ਔਰ ਕਮੇਟੀ ਆ ਮਾਹੀ ਸਾਹਿਬ ਕੈਸ਼ੀਅਰ ਹੈ, ਉਹਨਾਂ ਦੀ ਕਮੇਟੀ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਹੈ ਉਹਨਾਂ ਦੀ, ਤੇ ਆਪਾਂ ਵੀ ਉਹਨਾਂ ਦੇ ਨਾਲ ਐ ਟੱਚ ਆ। ਹੋਰ ਵੀ NRI ਸਾਥੀ ਟੱਚ ਹੈਗੇ ਆ, ਸਾਰੇ ਸਾਥੀ ਟੀਮ ਹੈ ਪੂਰੀ। ਤੇ ਅਸੀਂ ਕੋਈ ਜਦੋਂ ਦੇਖਿਆ ਵੀ ਰਾਜ ਭਾਗ ਨਹੀਂ ਆ ਰਿਹਾ ਜਾਂ ਕਿੱਦਾਂ ਵੀ ਲੋਕਾਂ ਨੂੰ, ਸਾਡੇ ਸਮਾਜ ਦਿਆਂ ਨੂੰ, ਹੋਰ ਵੀ ਦੁਨੀਆ ਨੂੰ ਦੱਸਿਆ ਜਾਵੇ, ਕਿਉਂਕਿ ਉਹ ਮੈਂ ਪਹਿਲਾਂ ਕਿਹਾ ਗਾਂ ਦੀ ਮੂਰਤੀ ਦੀ ਜਿਹੜੀ ਆ, ਗਾਂ ਦੀ ਸਟੈਚੂ ਆ ਜਾਂ ਕਿੱਦਾਂ ਕੁਝ ਵੀ ਲੱਗਾ ਹੈ ਪੱਥਰ ਦਾ, ਉਹ ਦੁੱਧ ਨਹੀਂ ਦੇ ਸਕਦਾ, ਠੀਕ ਹੈ। ਉਹ ਆਪਾਂ ਤਾਂ ਲਾਏ ਆ ਕਿ ਜਿਹੜੇ ਸਾਡੇ ਛੋਟੇ ਬੇਬੀ ਆ, ਬੱਚੇ ਆ, ਜਦੋਂ ਸਾਡੇ ਘਰੋਂ ਕੋਈ ਸਾਡੇ ਤੋਂ ਵਿਛੜ ਜਾਂਦਾ ਆ ਤੇ ਉਹਦੇ ਆਪਾਂ ਫੋਟੋ ਲਾਉਂਦੇ ਹੁੰਦੇ ਫਰੰਟ ਰੂਮ ਦੇ ਵਿੱਚ, ਤੇ ਕਹਿੰਦੇ ਹੁੰਦੇ ਆ ਪੁੱਤ ਇਹ ਤੇਰਾ ਬਾਬਾ ਸੀ, ਦਾਦਾ ਸੀ, ਜਾਂ ਇਹ ਮਾਂ ਸੀ, ਜਾਂ ਜੋ ਵੀ ਸੀ, ਹੈ ਨਾ, ਜਿਹੜਾ ਵੀ। ਉਹ ਇਦਾਂ ਹੀ ਆ, ਕਿਉਂਕਿ ਲੋਕਾਂ ਨੂੰ ਇਤਿਹਾਸ ਦਾ ਪਤਾ ਨਹੀਂ, ਤੇ ਉਹ ਤਾਂ ਕਰਕੇ ਸਟੈਚੂ ਲਾਏ ਆ। ਮੈਂ ਬਹੁਤ ਸਾਲਾਂ ਤੋਂ ਜੁੜਿਆ, ਜਿੱਦਣ ਉੱਥੇ ਲਾਇਬ੍ਰੇਰੀ ਦੀ ਨੀਂਹ ਪੱਥਰ ਵੀ ਬਾਕੀ ਸਟੈਚੂ ਲੱਗੇ ਨਹੀਂ ਲੜਿਆ, ਸਾਰਿਆਂ ਦੇ ਵਿੱਚ ਹੀ ਆਪਣਾ ਬਹੁਤ ਯੋਗਦਾਨ ਹੈ। ਨਿਊਜ਼ੀਲੈਂਡ ਤੋਂ ਅਸੀਂ ਉੱਥੇ ਸਾਡੇ ਜਿੰਨੀ ਟੀਮ ਹੈ ਸਾਡੀ, ਜਗਤ ਗੁਰੂ ਰਵਿਦਾਸ ਮਹਾਰਾਜ ਜੀ ਔਰ ਬੰਬੇ ਹਿਲ ਸਪੋਰਟਸ ਕਲੱਬ ਆ ਔਰ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਆ, ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਆ। ਅਸੀਂ ਉੱਥੇ ਲੇਡੀਜ਼ ਔਰ ਜੈਂਟਸ ਬਾਥਰੂਮ ਵੀ ਬਣਾਏ ਆ, ਠੀਕ ਹੈ ਜੀ। ਔਰ ਉਹਦੇ ਵਿੱਚ ਫਿਰ ਮੈਂ ਉਦੋਂ ਇੰਡੀਆ ਗਿਆ ਤਾਂ ਲਾਇਬ੍ਰੇਰੀ ਸ਼ੁਰੂ ਕਰਨੀ ਸੀ। ਉਹ ਕਹਿੰਦੇ ਉਹਦਾ ਮੈਂ ਨੀਂਹ ਪੱਥਰ ਰੱਖਿਆ, ਜਿਹੜਾ ਕੀ ਨਾਂ ਆ ਲਾਇਬ੍ਰੇਰੀ ਦਾ, ਠੀਕ ਹੈ। ਅੱਛਾ। ਔਰ ਸਟਾਰਟਿੰਗ ਤੋਂ ਹੀ ਉੱਥੇ ਜੁੜੇ ਆ। ਪਹਿਲਾਂ ਅੰਦਰ ਉੱਥੇ ਮੱਝਾਂ ਗਾਵਾਂ ਵੜਦੀਆਂ ਸੀ, ਅੱਛਾ, ਫਿਰ ਗੇਟ ਲਵਾਏ, ਸਾਰੇ ਕੰਮ ਕੀਤੇ, ਫਿਰ ਗੇਟ ਬਾਹਰ ਲਾਇਆ, ਬਹੁਤ ਸਾਰਾ। ਹੁਣ ਤਾਂ ਉਹਦਾ ਫਾਇਦਾ ਵਾ, ਜਿੱਦਾਂ ਮੈਂ ਆਪਣੀ ਐਗਜ਼ਾਮਪਲ ਦਿੱਤੀ, ਹਾਂਜੀ। ਉਹ ਤਾਂ ਮੈਂ ਜਦੋਂ ਤੁਸੀਂ ਹੁਣ ਇੱਥੇ ਮਿਲੇ ਹੋ ਤਾਂ ਤੁਸੀਂ ਦੱਸਿਆ, ਤੇ ਨਹੀਂ ਤਾਂ ਅਦਰਵਾਈਜ਼ ਮੈਂ ਤਾਂ ਸਿਰਫ ਇਹ ਰੋਡ ਦੇ ਉੱਤੇ ਹੀ ਆ ਵੀ ਬੰਦਾ ਪ੍ਰਭਾਵਿਤ ਹੁੰਦਾ ਜੀ, ਹਾਂਜੀ, ਹੈ ਨਾ, ਤੇ ਵੀ ਜਾਂਦਾ ਦੇਖਦਾ। ਪਰ ਜਿੱਦਾਂ ਤੁਸੀਂ ਗੱਲ ਕੀਤੀ ਲਾਇਬ੍ਰੇਰੀ ਦੀ, ਕਿ ਗਿਆਨਵਾਨ ਹੋਣ ਦੇ ਲਈ ਸਾਨੂੰ ਪੜ੍ਹਨਾ ਬੜਾ ਪੈਣਾ, ਤੇ ਲਾਇਬ੍ਰੇਰੀ ਹੁਣ ਬਣੀਆਂ ਆ ਕਾਫੀ, ਜਿਹੜੀਆਂ ਸਮਾਜਿਕ ਜਥੇਬੰਦੀਆਂ ਉਹ ਇਹ ਉਪਰਾਲਾ ਵੀ ਕਰਦੀਆਂ ਰਹਿੰਦੀਆਂ, ਪਰ ਜਿਹੜੇ ਲੋਕ ਨੇ ਅਜੇ ਵੀ ਉੱਧਰ ਨੂੰ ਜ਼ਿਆਦਾ ਉਤਸ਼ਾਹਤ ਨਹੀਂ। ਫੇਸਬੁੱਕ ਦੇ ਉੱਤੇ ਰੀਲਾਂ ਬਹੁਤ ਦੇਖੀ ਜਾਣਗੇ। ਹਾਂਜੀ, ਉਹਦੇ ਵਿੱਚ ਇਹ ਆ ਵੀ ਆਹ ਜਿਹੜਾ ਮੀਡੀਆ ਆ ਗਿਆ ਨਾ, ਹਾਂਜੀ, ਇਹਨੇ ਲੋਕਾਂ ਦੀ ਮੱਤ ਮਾਰ ਲਈ ਆ। ਠੀਕ ਆ, ਤੇ ਇਹ ਤੇ ਕੰਮ ਦੀ ਗੱਲ ਤਾਂ ਦੇਖਦੇ ਨਹੀਂ ਨਾ। ਹਾਂਜੀ, ਹਾਂ, ਨਹੀਂ ਕੰਮ ਦੀ ਚੀਜ਼ ਇੱਥੇ ਬਹੁਤ ਆ, ਤੁਸੀਂ ਆ ਕੰਮ ਦੀ ਗੱਲ ਕਰਦੇ ਹੋ, ਦੇਖਦੇ ਨਹੀਂ ਨਾ। ਹਾਂ, ਦੇਖਦੇ ਨਹੀਂ, ਇਸ ਕਰਕੇ ਅਗਿਆਨਤਾ ਆ। ਹਾਂ, ਉਹ ਮੈਂ ਗੱਲ ਕਰਦਾ ਪਈ, ਫੇਰ ਉਹਦੀ ਪਾਰਕ ਦੀ ਖਤਮ ਕਰ ਦਈਏ। ਹਾਂਜੀ, ਉਹਦੇ ਵਿੱਚ ਦਲਜੀਤ ਸਿੰਘ ਦੀ, ਸਾਡੇ ਸਤਿਕਾਰਯੋਗ ਸਾਥੀਓ, ਉਹਦੇ ਵਿੱਚ ਮੇਰੇ ਫਾਦਰ ਮਦਰ ਜਿਹੜੇ ਸੀ
ਜਦੋਂ ਮੈਂ ਉੱਥੇ ਨਿਊਜ਼ੀਲੈਂਡ ਬੁਲਾਏ, ਜਦੋਂ ਮੇਰੀ ਰੈਜ਼ੀਡੈਂਸੀ ਹੋਈ, ਮੈਂ ਜਿਹੜਾ ਬੇਗਮਪੁਰਾ ਕਹਿੰਦੇ ਆ ਵੀ ਰਵਿਦਾਸ ਮਨੁੱਖ ਕੇ ਬਸਨ ਕੋ ਸੁਕਰ ਹੈ ਦੋ ਥਾਂ, ਇੱਕ ਸੁਖ ਸਵਰਾਜ ਮੇ ਦੂਸਰਾ ਮਰਗਟ ਥਾਂ। ਵੀ ਮੈਂ ਪੁੱਛਦਾ ਮੇਰੇ ਸਮਾਜ ਦੇ ਲੋਕੋ ਕਿਹੜਾ ਬੇਗਮਪੁਰਾ ਚਾਹੁੰਦੇ ਆ? ਮਰਨ ਤੋਂ ਬਾਅਦ ਵਾਲਾ ਕਹਾਉਣ ਵਾਲਾ ਰਵਿਦਾਸ ਮਹਾਰਾਜ ਜੀ ਪੁੱਛਦੇ ਆ। ਸਹੀ ਆ। ਮੈਂ ਤਾਂ ਭਰਾਵਾ ਹੋਣ ਵਾਲਾ ਚਾਹੁੰਦਾ। ਮੈਂ ਆਪਣੇ ਫਾਦਰ ਮਦਰ ਨੂੰ ਇੱਥੇ ਮੰਗਾਇਆ, ਮੈਂ ਉਹਨਾਂ ਨੂੰ ਸਾਰੇ ਘੁਮਾਇਆ। ਜਦੋਂ ਗਿਆ ਕਹਿੰਦੇ ਬੜੇ ਗਨਰੀ, ਖੁਸ਼ ਬਹੁਤ ਸੀ, ਤੇ ਦਿਖਾਇਆ। ਚਲੋ ਬਾਅਦ ਚ ਐਕਸਪਾਇਰ ਹੋ ਗਏ। ਤੇ ਨਵੇਂ ਪੂਰਨੇ ਪਾਉਣੇ ਹੁੰਦਾ ਕੰਮ ਦਲੇਰਾਂ ਦਾ, ਸ਼ਾਹੀ ਦੇ ਨਾਲ ਆਪਣਾ ਖੂਨ ਪਾਉਣਾ ਪੈਂਦਾ ਆ। ਹੁਣ ਆਪਾਂ ਐਂਡ ਕਰਦੇ ਹਾਂ, ਟਾਈਮ ਜ਼ਿਆਦਾ ਹੋ ਜਾਣਾ। ਹਾਂਜੀ ਹਾਂਜੀ, ਨਹੀਂ ਟਾਈਮ ਲਾਓ ਤੁਸੀਂ, ਕੋਈ ਗੱਲ ਨਹੀਂ। ਕੋਈ ਨਹੀਂ। ਤੇ ਹੁਣ ਕਬੀਰ ਜੀ ਦੀ ਗੱਲ ਕਰ ਲੈਂਦੇ ਆ। ਹਾਂਜੀ, ਪੰਨਾ ਨੰਬਰ 873 ਤੇ ਆ। ਹਾਂਜੀ, ਉਹ ਕਹਿੰਦੇ ਛੋੜ ਅੰਨ ਕਰੇ ਪਖੰਡ, ਨਾ ਇਹ ਸੁਹਾਗਣ ਨਾ ਉਹ ਰੰਡ ਜੀ। ਉਹ ਯਾਰ ਹੁਣ ਮੈਂ ਕੀ ਇਹਦੀ ਵਿਆਖਿਆ ਕਰਾਂ? ਵੀ ਤੁਹਾਡੇ ਲਈ ਵਰਤ ਕੌਣ ਰੱਖੂਗਾ? ਤੁਸੀਂ ਤਾਂ ਆਪਣੇ ਹਸਬੈਂਡ ਲਈ ਰੱਖਦੀਆਂ ਆ। ਤੁਹਾਡੇ ਲਈ ਕੌਣ ਰੱਖੂ ਵਰਤ? ਹਸਬੈਂਡ ਰੱਖੂਗਾ, ਹੈ ਨਾ? ਯਾਰ ਕਿਹੜੀਆਂ ਗੱਲਾਂ ਕਰਦੇ ਆ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ, ਸਾਡੇ ਅੰਮ੍ਰਿਤ ਬਾਣੀ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚੋਂ ਹੀ ਅੰਮ੍ਰਿਤ ਬਾਣੀ ਵੀ, ਅਸੀਂ ਉਹਦਾ ਪੂਰਾ ਸਤਿਕਾਰ ਕਰਦੇ ਹਾਂ, ਹੈ ਨਾ? ਔਰ ਦੇਖੋ ਗੁਰਬਾਣੀ ਦੇ ਵਿੱਚ ਔਰਤ ਨੂੰ ਕਿੱਡਾ ਵੱਡਾ ਦਰਜਾ ਦਿੱਤਾ। ਹਾਂਜੀ, ਹਾਂ, ਗੁਰਬਾਣੀ 'ਚ ਗੁਰੂਆਂ ਨੇ ਸਾਰਿਆਂ ਨੇ। ਉਹ ਕਹਿੰਦੇ ਸੋ ਕਿਉਂ ਮੰਦਾ ਆਖੀਏ ਦਿਸ ਮੇਰਾ ਜਾਨ। ਉਹ ਸਾਡੀ ਮਾਂ ਵੀ ਹੋ ਸਕਦੀ ਆ, ਸਾਡੀ ਭੈਣ ਵੀ ਹੋ ਸਕਦੀ ਆ, ਸਾਡੀ ਬਹੂ ਵੀ ਹੋ ਸਕਦੀ ਆ, ਸਾਡੀ ਧੀ ਵੀ ਹੋ ਸਕਦੀ ਆ। ਉਹਨਾਂ ਦੇ ਪੇਟ ਦੇ ਵਿੱਚੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਆ। ਠੀਕ ਆ। ਇੱਕ ਵਾਰੀ ਇੰਦਰਾ ਗਾਂਧੀ ਲਾਲ ਕਿਲੇ ਤੇ ਖੜੀ ਸੀ, ਬਾਬਾ ਸਾਹਿਬ ਨੇ ਹੱਕ ਦਵਾਏ ਨਾ ਸਾਰੇ। ਹਾਂਜੀ, ਉਹ ਸੇਮ ਥੋੜਾ ਸਿਮਲਾ ਹੀ ਹੈ, ਹੈ ਨਾ? ਗੁਰਬਾਣੀ ਬਾਬਾ ਸਾਹਿਬ ਨੇ ਜਿਹੜੇ ਹੱਕ ਦਵਾਏ ਸਾਰਿਆਂ ਨੂੰ, ਉਹ ਸਾਰਿਆਂ ਲਈ ਆ। ਕੰਸਟੀਟਿਊਸ਼ਨ ਜਿਹੜਾ ਸੰਵਿਧਾਨ, ਬਿਲਕੁਲ। ਅੱਛਾ, ਉਹ ਉੱਥੋਂ ਕਹਿੰਦੀ ਆ, ਬੋਲਦੀ ਆ ਜਦੋਂ, ਉਹ ਕਹਿੰਦੀ ਵੀ ਜੇ ਮੈਂ ਅੱਜ ਬਣੀ ਆ, ਕਹਿੰਦੀ ਪ੍ਰਾਈਮ ਮਿਨਿਸਟਰ, ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਕਰਕੇ ਸੰਵਿਧਾਨ ਕਰਕੇ ਬਣੀ ਆ। ਕਿਉਂਕਿ ਨਹੀਂ ਤਾਂ ਔਰਤ ਨੂੰ ਤਾਂ ਪੈਰ ਦੀ ਜੁੱਤੀ ਸਮਝਦੇ ਸੀ। ਬਿਲਕੁਲ। ਢੋਲ ਗਵਾਰ ਸ਼ੂਦਰ ਨਾਰੀ ਇਹ ਸਭ ਤਾਰਨ ਕੇ ਅਧਿਕਾਰੀ, ਢੋਲ ਵਾਂਗੂ ਕੁੱਟੋ। ਤੇ ਹੁਣ ਵੀ ਗੁਰੂਆਂ ਨੇ ਦਰਜਾ ਦੇਖੋ ਕਿਹੜਾ ਦਿੱਤਾ ਯਾਰ। ਸਾਨੂੰ ਕੰਪੇਅਰ ਨਹੀਂ ਕਰਨਾ ਆਇਆ। ਬਿਲਕੁਲ, ਸਾਨੂੰ ਸਮਝ ਨਹੀਂ ਲੱਗੀ ਆਹ ਚੀਜ਼ ਸੀਗੀ। ਨਹੀਂ, ਹੁਣ ਵੀ ਆਪਣੀ ਰਾਸ਼ਟਰਪਤੀ ਮੁਰਮੂ ਜੀ ਹੈਗੇ ਆ, ਤੇ ਨਾਲੇ ਉਹ ਬਹੁਤ ਪਛੜੇ ਕਬੀਲੇ ਤੋਂ ਆਉਂਦੇ ਆ। ਹਾਂਜੀ, ਆਹ ਖੋਜ ਜਿਹੜੀ ਆ ਕੁਦਰਤ ਨੇ ਕੀਤੀ ਆ, ਮੋਬਾਈਲ ਦੀ ਖੋਜ ਜੀ। ਇੰਨੀ ਟੈਕਨੋਲੋਜੀ ਆ ਗਈ। ਠੀਕ ਹੈ। ਇਹ ਮਾਰਟਿਨ ਕਪੂਰ ਨੇ ਕੀਤੀ ਆ। ਰੇਡੀਓ ਚੱਲਦਾ ਸੀ, ਉਹਦੀ ਮਾਰਕੋਨੀ ਨੇ ਕੀਤੀ ਆ। ਆ ਬਿਜਲੀ ਜਗਣ ਲਈ ਆ। ਹਾਂਜੀ, ਇਹਦੇ ਵਿੱਚ ਕੋਈ ਹੈ ਕੁਛ? ਕਿਸੇ ਨੇ ਖੋਜ ਕੀਤੀ ਆ ਨਾ, ਫੇਰ ਹੀ ਆ ਨਾ। ਜਾਣੀ ਮੈਂ ਛੋਟੇ ਛੋਟੇ ਤੱਥ ਹੈ, ਜਿੱਦਾਂ ਬੇਜਾਮਨ ਨੇ ਕੀਤੀ ਆ, ਇਹ ਬਲਬ ਦੀ ਖੋਜ ਕੀਤੀ ਆ, ਐਡੀਸਨ ਨੇ ਕੀਤੀ ਆ। ਬੈਟਰੀ ਦੀ ਖੋਜ ਬੋਲਟਾ ਨੇ ਕੀਤੀ ਆ। ਕਾਰ ਦੀ ਖੋਜ, ਕਾਰਾਂ ਕਿੰਨੀਆਂ ਟੌਪ ਦੀਆਂ ਆ ਜੀ, ਹੈਂ? ਉੱਤੋਂ ਥੋੜ੍ਹਾ ਡਿੱਗ ਪਈਆਂ ਇਹ, ਬੰਦੇ ਦੇ ਬ੍ਰੇਨ ਨੇ ਕੀਤੀ ਆ ਨਾ, ਜਿਹੜੇ ਗਿਆਨਵਾਨ ਸੀ ਉਹਨਾਂ ਨੇ ਕੀਤੀ ਹੈ ਜੀ। ਤੇ ਇਹ ਕਾਰਲ ਬੈਂਜ ਨੇ ਕੀਤੀ ਆ। ਉਹ ਗਮਾਂ ਤੋਂ ਰਹਿਤ ਸੀ ਬੇਗਮਪੁਰਾ ਜਿਹੜਾ, ਉਹਦੇ ਵਿੱਚ ਜਿਹੜੀ ਆ ਜਾਤ ਤੋੜੋ ਸਮਾਜ ਤੋੜੋ ਦੀ ਗੱਲ ਸੀ ਜੀ। ਜਾਤ ਜੋੜੋ ਸਮਾਜ ਨੂੰ ਜੋੜੋ ਜੀ, ਜਾਤ ਤੋੜੋ ਸਮਾਜ ਜੋੜੋ। ਤੇ ਉਹਦੇ ਵਿੱਚ ਜਿਹੜੀ ਆ ਰੋਟੀ ਕੱਪੜਾ ਔਰ ਮਕਾਨ ਸਾਰਿਆਂ ਨੂੰ ਮਿਲਣਾ ਚਾਹੀਦਾ। ਔਰ ਪੜ੍ਹੋ ਜੁੜੋ ਸੰਘਰਸ਼ ਕਰੋ, ਜਿੱਦਾਂ ਬਾਬਾ ਸਾਹਿਬ ਕਹਿੰਦੇ ਪੇ ਬੈਕ ਟੂ ਸੁਸਾਇਟੀ ਦਾ ਕੰਮ ਜ਼ਰੂਰੀ ਆ, ਸਮਾਨਤਾ ਸੁਤੰਤਰਤਾ ਭਾਈਚਾਰਾ। ਤੇ ਜਿੰਨੇ ਮੈਂ ਸਾਥੀਆਂ ਨੂੰ ਬੇਨਤੀ ਕਰਦਾ, ਐਜੂਕੇਟ ਐਜੀਟੇਟ ਔਰਗਨਾਈਜ਼। ਤੇ ਜੇ ਆਪਾਂ ਵਧੀਆ ਬੇਗਮਪੁਰਾ ਵਸਾਉਣਾ ਆ, ਭੇਦਭਾਵ ਸਭ ਕੁਝ ਖਤਮ ਕਰਕੇ ਆਓ, ਇੱਕ ਪਲੇਟਫਾਰਮ 'ਤੇ ਕੰਮ ਕਰਕੇ ਇਕੱਠੇ, ਤੇ ਵਧੀਆ ਸੰਸਦ 'ਤੇ ਕਬਜ਼ਾ ਕਰੀਏ। ਤੇ ਮੈਂ ਇਹ ਗੱਲ ਹੋਰ ਵੀ ਕਰਦਾ ਵੀ ਬਹੁਜਨ ਸਮਾਜ ਪਾਰਟੀ ਨੂੰ ਜਿਹੜਾ ਇੱਕ ਵਾਰੀ ਮੌਕਾ ਜ਼ਰੂਰ ਦੇ ਦਿਓ। ਮੈਂ ਹੁਣ ਇੱਥੇ ਬੁੱਧ ਜੀ ਨੂੰ ਵੀ ਯਾਦ ਕਰੂੰਗਾ। ਉਹਨਾਂ ਨੇ ਸਾਫ਼ ਕਿਹਾ ਕਿ ਮੇਰੀ ਪੂਜਾ ਨਹੀਂ ਕਰਨੀ, ਨਾ ਕੋਈ ਧੂਫ ਬੱਤੀ ਕਰਨੀ ਆ। ਦੁੱਖਾਂ ਨੂੰ ਤੁਸੀਂ ਪੈਦਾ ਕੀਤਾ ਤੇ ਤੁਸੀਂ ਆਪ ਹੀ ਦੂਰ ਕਰਨਾ। ਬਿਲਕੁਲ ਠੀਕ ਹੈ ਨਾ। ਤੇ ਮੈਂ ਤੁਹਾਨੂੰ ਰਸਤਾ ਦੱਸ ਚੱਲਾਂ, ਉਹ ਰਸਤੇ 'ਤੇ ਚੱਲਣਾ ਨਹੀਂ ਚੱਲਣਾ ਤੁਹਾਡੀ ਆਪਣੀ ਮਰਜ਼ੀ ਹੈ। ਬਿਲਕੁਲ, ਇੰਨੇ ਕੁ ਮੇਰੇ ਵਿਚਾਰ ਸੀ ਜੀ। ਸਭ ਤੋਂ ਪਹਿਲਾਂ ਤਾਂ ਮੈਂ ਦਲਜੀਤ ਸਿੰਘ ਜੀ ਆਪਣੇ ਬਹੁਤ ਵਧੀਆ ਤੁਸੀਂ ਸਵਾਲ ਜਵਾਬ ਆਪਣੇ ਹੋਏ ਅੱਜ, ਬਹੁਤ ਵਧੀਆ। ਮੈਨੂੰ ਪਹਿਲੀ ਵਾਰੀ ਇੱਥੇ ਮੌਕਾ ਮਿਲਿਆ ਅੱਜ, ਜਿਸ ਵਿਸ਼ੇ 'ਤੇ ਆਪਾਂ ਸਾਰੀਆਂ ਗੱਲ ਡਾਕਟਰ ਭੀਮ ਰਾਓ ਅੰਬੇਡਕਰ ਦੀ ਦੇ ਬੁੱਧ 'ਤੇ ਔਰ ਸਾਰੇ
ਤਰਕ ਤੇ ਗੱਲ ਹੋਈ ਆ, ਗੁਰਬਾਣੀ ਦੇ ਹਿਸਾਬ ਦੇ ਨਾਲ ਹੋਈ ਆ ਕੋਈ ਵੀ ਗੱਲਬਾਤ ਆ। ਜੇ ਕੋਈ ਇਦਾਂ ਦੀ ਗੱਲਬਾਤ ਹੋਵੇ ਤਾਂ ਮੈਂ ਉਹਦੇ ਲਈ ਮਾਫੀ ਚਾਹੁੰਦਾ। ਅਤੇ ਬਾਕੀ ਸਾਡੇ ਕੈਮਰਾਮੈਨ ਜੀ ਤਲਸਾੜਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਤੋਂ। ਥੈਂਕ ਯੂ ਵੈਰੀ ਮੱਚ ਆ, ਤੁਸੀਂ ਸਾਨੂੰ ਇੱਥੇ ਜਿਹੜਾ ਸਮਾਂ ਦਿੱਤਾ, ਜਿਹੜਾ ਇੰਡੋ ਟੀਵੀ ਜਿਹੜਾ ਹੈਗਾ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਸਮਾਂ ਦਿੱਤਾ। ਜੇ ਕੋਈ ਗਲਤੀ ਹੋਵੇ ਤਾਂ ਸਰੋਤਿਆਂ ਤੋਂ ਮਾਫੀ ਚਾਹੁੰਦੇ ਹਾਂ। ਬੇਨਤੀ ਕਰਦੇ ਹਾਂ ਭਈ ਆਓ ਇੰਡੋਕੋ ਟੀਵੀ ਨਾਲ ਆਪਾਂ ਜੁੜੀਏ, ਔਰ ਜੇ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਇਹਨਾਂ ਨੂੰ ਦੱਸ ਸਕਦੇ ਆ। ਅਸੀਂ ਤੁਹਾਡੀ ਸਪੋਰਟ ਹਮੇਸ਼ਾ ਕਰਾਂਗੇ ਜੀ। ਜੈ ਭੀਮ, ਜੈ ਭਾਰਤ, ਨਮੋ ਬੁੱਧਾ, ਜੈ ਜਗਤ ਗੁਰੂ ਰਵਿਦਾਸ ਮਹਾਰਾਜ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇਹ ਸਨ ਅਮਰਜੀਤ ਬੰਗੜ ਸਾਹਿਬ, ਤੇ ਟਾਈਮ ਵੀ ਕਾਫੀ ਹੋ ਗਿਆ। ਤੇ ਦੋਸਤੋ, ਤੁਸੀਂ ਆਪਣਾ ਰੱਖਿਓ ਖਿਆਲ। ਤੁਸੀਂ ਫੀਡਬੈਕ ਕਿਸੇ ਵੀ ਤਰ੍ਹਾਂ ਦੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇੰਡੋਸ ਟੀਵੀ ਫੇਸਬੁੱਕ ਦੇ ਜ਼ਰੀਏ। ਤੇ ਮਿਲਦੇ ਆ ਅਗਲੇ ਪ੍ਰੋਗਰਾਮ ਦੀ ਅਗਲੀ ਕਿਸ਼ਤ ਸਨਮੁਖ ਦੀ। ਤੇ ਉਦੋਂ ਤੱਕ ਆਪਣਾ ਖਿਆਲ ਰੱਖਿਓ। ਸਤਿ ਸ੍ਰੀ ਅਕਾਲ।